ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, ਇਸੇ ਤਰ੍ਹਾਂ 104.5 FM ਫ੍ਰਿਜ਼ਨੋ ਅਤੇ ਨਾਲ ਦੀ ਨਾਲ ਬੇਕਰਸਫੀਲਡ ਦੇ ਵਿੱਚ 1350 AM ਬੇਕਰਸਫੀਲਡ ਅਤੇ 107.5 FM ਬੇਕਰਸਫੀਲਡ। ਘਰਾਂ ਦੇ ਵਿੱਚ ਰੇਡੀਓ ਸੈਟਸ ਜਿਹੜੇ ਹੈਗੇ ਸਾਈਡ ਬੈਂਡ ਵਾਲੇ ਸਟੇਸ਼ਨ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 21 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸਿਸ ਦਾ ਸਮਾਂ ਚੱਲ ਰਿਹਾ ਆ। ਜੇ ਇਸ ਵਾਰ ਕਵਰਡ ਕੈਲੀਫੋਰਨੀਆ ਤੁਸੀਂ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਤੁਹਾਨੂੰ ਪਰ ਪਰਸਨ ਦੇ ਹਿਸਾਬ ਨਾਲ ਕਾਫੀ ਜੁਰਮਾਨਾ ਜਿਹੜਾ ਉਹ ਪੈ ਸਕਦਾ ਹੈ। ਉਸ ਤੋਂ ਬਚਣ ਦੇ ਲਈ, ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਕੈਨੇਡਾ ਦੇ ਵਿੱਚ ਜਿਹੜਾ ਸਾਡਾ ਗੁਆਂਢੀ ਮੁਲਕ ਆ, ਉੱਥੇ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਹੋਣ ਜਾ ਰਹੀ ਆ। ਚੱਲ ਰਹੀ ਆ ਜੀ, ਅੱਜ ਚੱਲ ਰਹੀ ਹੈਗੀ। ਸਵੇਰ ਦੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਜਿਹੜੀਆਂ ਵੋਟਾਂ ਪੈਣੀਆਂ ਹੈਗੀਆਂ। ਤਿੰਨ ਜਿਹੜੇ ਮੇਨ ਫਰੰਟ ਰਨਰ ਜਿਹੜੇ ਡਿਫਰੈਂਟ ਪਾਰਟੀਆਂ ਦੇ ਹੈਗੇ ਆ। ਲਿਬਰਲ ਪਾਰਟੀ ਤੋਂ ਜਿਹੜੇ ਜਸਟਨ ਟਰੂਡੋ, ਜਿਹੜੇ ਪਹਿਲਾਂ ਪ੍ਰਾਈਮ ਮਿਨਿਸਟਰ ਮੌਜੂਦਾ ਹੈਗੇ ਆ, ਅਤੇ ਇਸੇ ਤਰ੍ਹਾਂ NDP ਪਾਰਟੀ ਤੋਂ ਜਿਹੜੇ ਹੈਗੇ ਆ ਜਗਮੀਤ ਸਿੰਘ, ਉਹਨਾਂ ਦਾ ਕਾਫੀ ਜਿਹੜਾ ਗ੍ਰਾਫ ਉੱਪਰ ਗਿਆ ਪਿਛਲੀਆਂ ਦਿਨਾਂ ਦੇ ਦੌਰਾਨ। ਅਤੇ ਤੀਜੇ ਜਿਹੜੇ ਹੈਗੇ ਆ ਕੰਜ਼ਰਵੇਟਿਵ ਹੈਗੇ ਆ, ਜਿਨ੍ਹਾਂ ਦਾ ਨਾਮ ਮਿਸਟਰ ਸ਼ੀਅਰ ਹੈਗਾ। ਸੋ ਉਹ ਹੈਗੇ ਆ ਲਿਬਰਲ ਅਤੇ ਕੰਜ਼ਰਵੇਟਿਵ ਆਲਮੋਸਟ ਨੈਕ ਟੂ ਨੈਕ ਚੱਲ ਰਹੇ ਆ। ਪਰ ਜਿੰਨੀਆਂ ਕੁ ਖਬਰਾਂ ਆ ਰਹੀਆਂ, ਕਹਿੰਦੇ ਵੀ ਇਹ ਜਿਹੜੀ ਆ ਮੈਜੋਰਟੀ ਕਿਸੇ ਨੂੰ ਵੀ ਨਹੀਂ ਮਿਲੇਗੀ, ਅਤੇ ਹੋ ਸਕਦਾ ਆ NDP ਜਾਂ ਇੱਕ ਕਿਊਬਿਕ ਸਟੇਟ ਦੇ ਵਿੱਚ ਜਿਹੜੇ ਉਹਨਾਂ ਦਾ ਬਲਾਕ ਹੈਗਾ ਉਹ ਸਰਕਾਰ ਬਣਾਉਣ ਦੇ ਵਿੱਚ ਕਿਸੇ ਤਰ੍ਹਾਂ ਕਾਮਯਾਬ ਹੋ ਜਾਏ। ਜੀ ਬਿਲਕੁਲ। ਸੋ ਪਿਛਲੇ ਕਈ ਦਿਨਾਂ ਤੋਂ ਜਿਹੜਾ ਜ਼ੋਰ ਲੱਗਾ ਪਿਆ ਹੈ ਕੈਨੇਡਾ ਦੇ ਵਿੱਚ, ਫੈਡਰਲ ਚੋਣਾਂ ਜਿਹੜੀਆਂ ਉਹ ਇਸ ਵਾਰ ਹੋ ਰਹੀਆਂ ਨੇ। ਇਹੀ ਇੱਕ ਕਾਫੀ, ਹਰਜੋਤ ਸਿੰਘ ਜੀ, ਮੇਨ ਅਹਿਮ ਚੀਜ਼ ਜਿਹੜੀ ਉੱਥੇ ਵੀ ਰਹੇਗੀ ਵੀ ਕਿੰਨੇ ਪਰਸੈਂਟ ਜਿਹੜੀ ਉੱਥੇ ਟਰਨ ਆਊਟ ਜਿਹੜਾ ਉਹ ਹੁੰਦਾ ਹੈ, ਕਿੰਨੇ ਲੋਕ ਜਿਹੜੇ ਉਹ ਪਾਉਂਦੇ ਨੇ। ਜਿੱਦਾਂ ਤੁਸੀਂ ਦੱਸਿਆ ਵੀ ਤਿੰਨ ਇਹ ਮੇਨ ਪਾਰਟੀਆਂ, ਦੈਨ ਬਲਾਕ ਕਿਊਬਕ, ਗ੍ਰੀਨ ਪਾਰਟੀ ਵੀ ਆ, ਪੀਪਲ ਪਾਰਟੀ ਵੀ ਆ, ਕੁਛ ਇੰਡੀਪੈਂਡੈਂਟ ਵੀ ਜਿਹੜੇ ਉਹ ਹੈਗੇ ਨੇ। ਸੋ ਇਹਨਾਂ ਦੇ ਜਿਹੜੇ ਇਸ ਟਾਈਮ ਸਾਰਿਆਂ ਦਾ ਜਿਹੜਾ ਜ਼ੋਰ ਲੱਗਿਆ ਆ ਆਪੋ ਆਪਣੀਆਂ ਥਾਵਾਂ ਦੇ ਉੱਤੇ, ਵੱਖ-ਵੱਖ ਜਿਹੜੇ ਪੋਲਿੰਗ ਬੂਥਾਂ ਦੇ ਉੱਤੇ ਹਰ ਇੱਕ ਦਾ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਉਹ ਜ਼ੋਰ ਲੱਗਾ ਹੋਇਆ ਵੀ ਉਹਨਾਂ ਦੀ ਪਾਰਟੀ ਜਿਹੜੀ ਉਹ ਜਿੱਤ ਜਾਵੇ। ਇੱਕ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ, ਕਈ ਵਾਰੀ ਬੰਦਾ ਜਦੋਂ ਚੋਣਾਂ ਦੇ ਵਿੱਚ ਕਈ ਵਾਰੀ ਜ਼ਿਆਦਾ ਦਿਲਚਸਪੀ ਲੈਂਦਾ, ਉਹ ਇਮੀਗ੍ਰੈਂਟ ਵੀ ਕਿਤੇ ਐਵੇਂ ਗਲਤੀ ਦੇ ਨਾਲ ਉੱਥੇ ਵੋਟ ਨਾ ਪਾ ਦਿਓ। ਇਸ ਚੀਜ਼ ਦਾ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਸਿਰਫ ਕੈਨੇਡੀਅਨ ਸਿਟੀਜ਼ਨ ਹੀ ਜਿਹੜਾ ਆ ਉਹ ਉੱਥੇ ਵੋਟ ਪਾ ਸਕਦਾ ਹੈਗਾ ਆ। ਹਾਂ, ਤੁਸੀਂ ਆਪਣੇ ਪੱਧਰ ਦੇ ਉੱਤੇ ਪ੍ਰਚਾਰ ਜਿਹਦਾ ਮਰਜ਼ੀ, ਜਿਸ ਹਿਸਾਬ ਦੇ ਨਾਲ ਮਰਜ਼ੀ ਜਿਹੜਾ ਉਹ ਤੁਸੀਂ ਕਰ ਸਕਦੇ ਹੈਗੇ ਹੋ। ਸੋ ਇਹ ਹੁਣ ਬੜਾ ਅਹਿਮ ਜਿਹੜਾ ਮੁੱਦਾ ਰਿਹਾ ਆ। ਸੋ ਉਹਨਾਂ ਦਾ ਵੀ ਡੈਫੀਸਿਟ ਲੱਗ ਰਿਹਾ ਆਉਂਦੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜਾ ਆ ਉੱਥੇ ਵਾਧਾ ਆ ਰਿਹਾ। ਲਿਬਰਲ ਸਰਕਾਰ ਨੂੰ ਜਿਹੜੀ ਉਹ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਅਤੇ ਹੋਰ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਰੱਖਦੀਆਂ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਵਾਰ ਕੀ ਜਸਟਿਨ ਟਰੂਡੋ ਨੂੰ ਮੁੜ ਕੇ ਦੁਬਾਰਾ ਆ ਉਹ ਚਾਂਸ ਮਿਲੇਗਾ, ਜਾਂ ਜਿਹੜੀ ਇੱਕ ਕੋਈ ਮਾਈਨੋਰਿਟੀ ਗਵਰਨਮੈਂਟ ਆ ਉਹ ਹੋਊਗੀ, ਅਤੇ ਜਾਂ ਕੋਈ ਵੱਡਾ ਹੀ ਚਮਤਕਾਰ ਜਿਹੜਾ ਇੱਥੇ ਹੋਊਗਾ ਵੀ, ਅਤੇ ਕੋਈ ਪਾਰਟੀ ਜਿਹੜੀ ਆ ਉਹ ਕਿਤੇ ਵਿਕਟਰੀ ਜਿਹੜੀ ਆ ਮੈਜੋਰਟੀ ਦੇ ਵਿੱਚ ਜਿਹੜੀ ਉਹ ਆ ਜਾਂਦੀ ਆ। ਸੋ ਬਹੁਤ ਕੁਛ ਅਜੇ ਦਾਅ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ ਆ। ਸ਼ਾਮ ਤਾਈਂ ਜਿਹੜਾ ਆਪਣੇ ਇੱਥੇ ਕਲੈਰਿਟੀ ਆਉਣੀ ਜਿਹੜੀ ਉਹ ਸ਼ੁਰੂ ਹੋਵੇਗੀ। ਜਦੋਂ ਦੇਰ ਤੱਕ ਜਿਹੜੇ ਵੈਸਟ ਕੋਸਟ ਵਾਲੇ ਪਾਸੇ ਆਈ ਥਿੰਕ ਇਲੈਕਸ਼ਨ, ਹਰਜੋਤ ਸਿੰਘ ਜੀ, ਜਿਹੜੀ ਉਹ ਸਮਾਪਤ ਨਹੀਂ ਹੁੰਦੀ, ਫਿਰ ਉਸ ਤੋਂ ਬਾਅਦ ਦੇ ਵਿੱਚ ਕਾਊਂਟਿੰਗ ਦੇ ਨਾਲ ਨਤੀਜੇ, ਰੁਝਾਨ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਣਗੇ।
ਸੋ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਪੂਰੀ ਦੀ ਪੂਰੀ ਰਹੀ ਆ, NDP ਪਾਰਟੀ ਜਿੱਤਦੀ ਆ ਹਾਰਦੀ ਆ ਉਹ ਇੱਕ ਵੱਖਰੀ ਗੱਲ ਆ, ਪਰ ਸਿੱਖੀ ਬਾਰੇ ਦਸਤਾਰ ਬਾਰੇ ਜਿਹੜਾ ਜਗਮੀਤ ਸਿੰਘ ਨੇ ਇਸ ਇਲੈਕਸ਼ਨ ਦੇ ਵਿੱਚ ਇੱਕ ਉੱਥੋਂ ਦੀ ਮੁੱਖ ਪਾਰਟੀ ਦੇ ਬੁਲਾਰੇ ਦੇ ਵਜੋਂ ਦੇ ਮੁੱਖ ਪਾਰਟੀ ਦਾ ਜਿਹੜਾ ਇੱਕ ਮੇਨ ਬੰਦਾ ਬਣ ਕੇ ਮੇਨ ਲੀਡਰ ਦੇ ਵਜੋਂ ਜਿਹੜੇ ਉੱਭਰ ਕੇ ਉੱਥੇ ਆਏ ਆ, ਉਹਨਾਂ ਨੇ ਜਿਹੜੇ ਸਿੱਖੀ ਦਾ ਦਸਤਾਰ ਦਾ ਪੱਗ ਦਾ ਜਿਹੜਾ ਆ ਬਹੁਤ ਨਾਮ ਜਿਹੜਾ ਆ ਉਹ ਕੀਤਾ ਹੈ। ਘਰ ਘਰ ਦਾ ਕੈਨੇਡਾ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਚੁੱਕਾ ਆ। ਕਈ ਵਾਰੀ ਲੱਖਾਂ ਹੀ ਡਾਲਰ ਖਰਚ ਕੇ ਵੀ ਜਿਹੜੀਆਂ ਐਡਾਂ ਰਨ ਕੀਤੀਆਂ ਜਾਂਦੀਆਂ ਨੇ ਉਹ ਉਹਨਾਂ ਚੀਜ਼ਾਂ ਤੱਕ ਜਿਹੜੀਆਂ ਉਹ ਨਹੀਂ ਪਹੁੰਚ ਸਕਦੀਆਂ ਜਿਸ ਤਰੀਕੇ ਦੇ ਨਾਲ ਇੱਦਾਂ ਜਗਮੀਤ ਸਿੰਘ ਨੇ ਜਿਹੜਾ ਪ੍ਰਚਾਰ ਕੀਤਾ। ਅਤੇ ਜਿਹੜੇ ਕੋਈ ਅਮੈਰੀਕਨਜ਼ ਵੀ ਹੈਗੇ ਆ ਦਿਲਚਸਪੀ ਰੱਖਦੇ ਹੋਣਗੇ ਕੈਨੇਡੀਅਨ ਇਲੈਕਸ਼ਨਸ ਦੇ ਵਿੱਚ, ਉਹ ਵੀ ਮਿਸਟਰ ਸਿੰਘ ਦੇ ਨਾਮ ਦੇ ਨਾਲ ਹੁਣ ਕਾਫੀ ਜ਼ਿਆਦਾ ਆ ਇਸ ਪੱਖੋਂ ਜਿਹੜੇ ਵਾਕਫ ਹੋ ਚੁੱਕੇ ਹੋਣਗੇ। ਜੀ ਸੋ ਬਿਲਕੁਲ 338 ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ ਅਤੇ ਜਿਹੜੇ ਮੈਜੋਰਟੀ ਆ ਫਿਰ ਉਹ ਪ੍ਰਾਈਮ ਮਿਨਿਸਟਰ ਬਣੂਗਾ। ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਸ਼ਾਮ ਨੂੰ ਜਿਹੜੀ ਆ ਅਪਡੇਟ ਉੱਥੇ ਇਲੈਕਸ਼ਨ ਦੇ ਕੀ ਰਿਜ਼ਲਟ ਹੈਗੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਜਿੰਨੇ ਵੀ ਸਾਡੇ ਸਰੋਤੇ ਆ ਜ਼ਰੂਰ ਜਿੱਥੇ ਆਪਾਂ ਰਹਿੰਦੇ ਆ ਸਾਡਾ ਗੁਆਂਢੀ ਮੁਲਕ ਆ, ਕਿਉਂਕਿ ਇਕੱਲਾ ਉੱਥੇ ਇਮੀਗ੍ਰੇਸ਼ਨ ਦਾ ਮੁੱਦਾ ਨਹੀਂ, ਹੋਰ ਬਹੁਤ ਸਾਰੇ USA ਦੇ ਨਾਲ ਬਹੁਤ ਕੌਮ ਉੱਥੇ ਹੈਗੀ ਆ, ਬਿਲਕੁਲ ਕੌਮ ਬਹੁਤ ਵੱਡੀ ਆ। ਅਤੇ ਦੂਸਰੇ ਨੰਬਰ 'ਤੇ ਕੀ ਆ ਵੀ USA ਦੇ ਨਾਲ ਜਿਹੜੇ ਰਿਲੇਸ਼ਨ ਕੈਨੇਡਾ ਦੇ ਹੋਣੇ ਆ, ਕਿਹੜਾ ਪ੍ਰਾਈਮ ਮਿਨਿਸਟਰ ਆਊਗਾ ਉਹਦੇ ਬੈਟਰ ਰਿਲੇਸ਼ਨ ਹੋਊਗੇ, ਕਿਹੜੇ ਇਸ਼ੂ ਆ, ਟਰੱਕਾਂ ਵਾਲਿਆਂ ਦੇ ਬਹੁਤ ਇਸ਼ੂ ਹੁੰਦੇ ਹੈਗੇ ਆ। ਸੋ ਉਹ ਜਿਹੜੇ ਹੈਗੇ ਆ ਉਹ ਜ਼ਰੂਰ ਦਿਲਚਸਪੀ ਜਿਹੜੀ ਤੁਹਾਨੂੰ ਦਿਖਾਉਣੀ ਚਾਹੀਦੀ ਹੈਗੀ ਆ ਇੱਥੇ, ਬਸ਼ਰਤੇ ਕਿ ਇੰਡੀਆ ਦੇ ਨਾਲੋਂ। ਅਤੇ ਜ਼ਰੂਰ ਅਸੀਂ ਅਪਡੇਟ ਜ਼ਰੂਰ ਤੁਹਾਨੂੰ ਸ਼ਾਮ ਨੂੰ ਕਰਾਂਗੇ ਵੀ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲਿਜਾ ਰਹੀ ਆ, ਕੀ ਜਿਹੜੀ ਉੱਥੇ ਦੀ ਪੋਜੀਸ਼ਨ ਹੈਗੀ। ਬਿਲਕੁਲ 170 ਸੀਟਾਂ ਹਰਜੋਤ ਸਿੰਘ ਦੀ ਮੈਜੋਰਟੀ ਦੇ ਲਈ ਜਿਹੜੀਆਂ ਆ ਕਿਸੇ ਵੀ ਪਾਰਟੀ ਨੂੰ ਚਾਹੀਦੀਆਂ, ਚਾਹੇ ਹੁਣ ਗੱਠਜੋੜ ਕਰਕੇ ਹੁੰਦੀਆਂ ਅਤੇ ਚਾਹੇ ਕੋਈ ਸਿੰਗਲ ਪਾਰਟੀ ਜਿਹੜੀ ਆ ਉੱਥੇ ਇਲੈਕਸ਼ਨ ਦੇ ਵਿੱਚ ਜਿਹੜੀ ਉਹ ਅੱਗੇ ਆਉਂਦੀ ਹੈਗੀ ਆ। ਸੋ ਕਾਫੀ ਅਹਿਮ ਜਿਹੜਾ ਆ ਉਹ ਇਹ ਜਿਹੜੀਆਂ ਇਲੈਕਸ਼ਨਸ ਆ ਹਰਜੋਤ ਸਿੰਘ ਜੀ ਉਹ ਰਹਿਣ ਵਾਲੀਆਂ ਨੇ ਜੀ। ਅਤੇ ਆਪਾਂ ਬਾਰਡਰ ਪਾਰ ਕਰਕੇ ਵਾਪਸ ਆਈਏ ਅਤੇ ਇੱਧਰ ਦੇ ਜਿਹੜੀਆਂ ਖਬਰਾਂ ਉਸ ਦੇ ਬਾਰੇ ਆਪਾਂ ਸਰੋਤਿਆਂ ਨੂੰ ਜਿਹੜਾ ਜਾਣਕਾਰੀ ਦਿੰਦੇ ਜਾਈਏ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਹੈਗੇ ਨੇ, ਵੱਖ-ਵੱਖ ਜਿਹੜੇ ਇਸ ਟਾਈਮ ਨੋਮੀਨੀ ਹੈਗੇ ਨੇ, ਆਪਣੇ ਆਪ ਨੂੰ ਚਾਹੁੰਦੇ ਨੇ ਵੀ ਉਹ ਮੇਨ ਮੁੱਖ ਕੈਂਡੀਡੇਟ ਦੇ ਵਜੋਂ ਉੱਭਰ ਕੇ ਆਉਣ। ਬੀਤੇ ਵੀਕਐਂਡ ਦੇ ਉੱਤੇ ਬਰਨੀ ਸੈਂਡਰਸ ਨੇ ਬਹੁਤ ਵੱਡੀ ਇੱਕ ਰੈਲੀ ਜਿਹੜੀ ਉਹ ਉੱਥੇ ਕੀਤੀ ਆ। ਜਿਹੜਾ ਹਾਰਟ ਅਟੈਕ ਤੋਂ ਬਾਅਦ ਦੇ ਵਿੱਚ ਉੱਥੋਂ ਉੱਭਰ ਕੇ ਵਾਪਸ ਆਏ ਨੇ ਅਤੇ ਉਹਨਾਂ ਨੇ ਪਹਿਲੀ ਜਿਹੜੀ ਇੱਕ ਵੱਡੀ ਰੈਲੀ ਕੀਤੀ ਆਫਟਰ ਦਾ ਡੀਬੇਟ। ਸੋ ਉੱਥੇ ਕਾਫੀ ਲੋਕ ਸੀਗੇ ਅਤੇ ਉਹਨਾਂ ਦੇ ਜਿਹੜੇ ਸਪੋਰਟਰਸ ਦਾ ਉਹਨਾਂ ਦਾ ਉਤਸ਼ਾਹ ਜਿਹੜਾ ਉੱਧਰ ਵਧਿਆ ਹੋਇਆ ਆ। ਉੱਧਰ ਸਾਊਥ ਬੈਂਡ ਇੰਡੀਆਨਾ ਦੇ ਜਿਹੜੇ ਮੇਅਰ ਨੇ ਪੀਟ, ਉਹਨਾਂ ਦਾ ਕਹਿੰਦੇ ਆ ਆਇਓਵਾ ਦੀ ਜਿਹੜੀ ਕਾਕਸ ਆ ਉਸ ਦੇ ਵਿੱਚ ਕਾਫੀ ਉਭਾਰ ਜਿਹੜਾ ਆ ਉਹ ਹੋਇਆ ਆ। ਜੋ ਬਾਈਡਨ ਕਾਫੀ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਤੋਂ ਇੰਪੀਚਮੈਂਟ ਦਾ ਰੌਲਾ ਪਿਆ ਆ, ਜਦੋਂ ਤੋਂ ਜੋ ਬਾਈਡਨ ਦੇ ਮੁੰਡੇ ਦਾ ਨਾਮ ਉਸ ਦੇ ਵਿੱਚ ਆਉਣ ਲੱਗਾ ਹੋਇਆ ਆ ਹੰਟਰ ਬਾਈਡਨ ਦਾ, ਅਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਸਨੇ ਕਾਫੀ ਆਪਣਾ ਗਰਾਊਂਡ ਆ ਉਹ ਲੂਜ਼ ਵੀ ਕੀਤਾ ਹੈਗਾ ਆ। ਜਿਹੜੇ ਸਾਊਥ ਬੈਂਡ ਇੰਡੀਆਨਾ ਦੇ ਜਿਹੜੇ ਮੇਅਰ ਪੀਟ ਬੁਟੇਗਿਗ ਜਿਹੜੇ ਆ ਉਹਨਾਂ ਨੇ ਕਹਿੰਦੇ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਹੀ ਜਿਹੜੇ 7-8 ਪੁਆਇੰਟ ਜਿਹੜੇ ਆ ਉਹ ਅੱਪ ਗਏ ਨੇ ਵੱਖ-ਵੱਖ ਜਿਹੜੀਆਂ ਆ ਪੋਲਸ ਆ ਉਸ ਦੇ ਵਿੱਚ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੂਗੀ ਹਰਜੋਤ ਸਿੰਘ ਵੀ ਜਿਹੜੀਆਂ ਸ਼ੁਰੂਆਤ ਦੇ ਵਿੱਚ ਹੋਣ ਜਾ ਰਹੀਆਂ ਆਇਓਵਾ ਦੀਆਂ ਜਿਹੜੀ ਕਾਕਸਿਸ ਆ ਉਸ ਦੇ ਵਿੱਚ ਕੌਣ ਉੱਭਰ ਕੇ ਆਉਂਦਾ ਹੈ। ਅਤੇ ਕਹਿੰਦੇ ਉਸ ਦੇ ਵਿੱਚ ਇੱਕ ਸਭ ਤੋਂ ਅਹਿਮ ਆਂਕੜਾ ਆਇਓਵਾ ਦੀ ਕਾਕਸ ਦੇ ਵਿੱਚ ਆ 29% ਵੋਟਰ ਜਿਹੜੇ ਆ ਉਹ ਅਨਡਿਸਾਈਡਡ ਨੇ। 29% ਬਹੁਤ ਵੱਡਾ ਇੱਕ ਜਿਹੜਾ ਚਾਹੇ ਉਹ ਡੈਮੋਕ੍ਰੇਟ ਪਾਰਟੀ ਵਾਲਾ ਹੀ ਜਿਹੜਾ ਕਾਕਸ ਆ ਵੀ ਉਹਦੇ ਲਈ ਇੱਕ ਬਹੁਤ ਵੱਡਾ ਹੈਗਾ ਵੀ ਇਹ ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਝੁਕਾਅ ਹੋ ਕੇ ਇਸ ਨੇ ਜਿਹੜੇ ਕਿਸੇ ਦਾ ਜਿਹੜਾ ਕਹਿ ਲਓ ਵੀ ਅੱਪਰ ਹੈਂਡ ਜਿਹੜਾ ਉਹ ਬਣਾ ਦੇਣਾ। ਕਿਉਂਕਿ ਕਈ ਵਾਰੀ ਜਦੋਂ ਮੋਮੈਂਟਮ ਇੱਦਾਂ ਦਾ ਹੋਣ ਲੱਗਦਾ ਆ ਅਤੇ ਬਹੁਤ ਸਾਰੇ ਜਿਹੜੇ ਧਾਵੀ ਨੇਤਾ ਵੀ ਹੁੰਦੇ ਉਹ ਫਿਰ ਪਿੱਛੇ ਰਹਿ ਜਾਂਦੇ ਹੁੰਦੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਥੇ ਕੀ ਜਿਹੜਾ ਉਹ ਉੱਭਰ ਕੇ ਆਉਂਦਾ ਹੈ। ਪਰ ਜੋ ਬਾਈਡਨ ਹੌਲੀ ਆਪਣੀ ਜਿਹੜੀ ਗਰਾਊਂਡ ਆ ਓਵਰਆਲ ਉਹ ਲੂਜ਼ ਕਰ ਰਿਹਾ ਹੈਗਾ ਆ ਜੀ। ਅਗਲੀ ਖਬਰ ਚੱਲੀ ਜਿਹੜੀ ਡੈਲਸ ਟੈਕਸਸ ਤੋਂ ਆ ਰਹੀ ਆ। ਡੈਲਸ ਦੇ ਵਿੱਚ ਕੱਲ੍ਹ ਬਹੁਤ ਜ਼ਿਆਦਾ ਜਿਹੜੇ ਟੋਰਨੇਡੋਜ਼ ਆ ਉਹ ਆਏ ਹੈਗੇ ਆ ਅਤੇ ਉਹ ਜਿਹੜੇ ਟੋਰਨੇਡੋਜ਼ ਆ ਉਹਨਾਂ ਦੇ ਨਾਲ ਕਾਫੀ ਜਿਹੜਾ ਜਾਨੀ ਨੁਕਸਾਨ ਤਾਂ ਬਚ ਗਿਆ, ਮਾਲੀ ਨੁਕਸਾਨ ਜਿਹੜਾ ਆ ਉਹ ਬਹੁਤ ਜ਼ਿਆਦਾ ਹੋਇਆ ਹੈਗਾ ਆ। ਕਹਿੰਦੇ ਭਈ ਇੰਨਾ ਸਟਰੋਂਗ ਜਿਹੜਾ ਉਹ ਉੱਥੇ ਦਾ ਸੀਗਾ ਟੋਰਨੇਡੋ, ਜਿਹਦੇ ਨਾਲ 20,000 ਤੋਂ ਵੱਧ ਜਿਹੜਾ ਆ ਫੁੱਟ ਉੱਚਾ ਜਿਹੜਾ ਸਮਾਨ ਆ ਉਹ ਹਵਾ ਦੇ ਵਿੱਚ ਉੜਦਾ ਨਜ਼ਰ
ਆਇਆ ਹੈਗਾ ਆ। ਤੇ ਡੈਲਸ ਦੇ ਮੇਅਰ ਐਰਿਕ ਜੌਨਸਨ ਉਹ ਕਹਿੰਦੇ ਵੀ ਪ੍ਰੋਪਰਟੀ ਡੈਮੇਜ ਦਾ ਸਾਨੂੰ ਇੰਨਾ ਕੰਸਰਨ ਨਹੀਂ ਹੈਗਾ, ਪਰ ਸਾਡਾ ਮੇਨ ਪ੍ਰਾਇਓਰਟੀ ਹੈਗੀ ਆ ਵੀ ਪੀਪਲ ਜਿਹੜੇ ਆ ਉਹ ਸੇਫ ਹੋਣ, ਕਿਸੇ ਤਰ੍ਹਾਂ ਦੀ ਜਿਹੜੀ ਆ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਨਾ ਹੋਵੇ। ਇਹ ਉਹੀ ਟਾਊਨ ਹੈਗਾ ਜਿੱਥੇ ਆਪਣੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਤੇ ਫਸਟ ਲੇਡੀ ਲੌਰਾ ਬੁਸ਼ ਜਿਹੜੇ ਉੱਥੇ ਰਹਿੰਦੇ ਹੈਗੇ ਆ, ਅਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਹਨਾਂ ਨੇ ਵੀ ਕਹਿੰਦੇ ਵੀ ਅਰਦਾਸ ਕੀਤੀ ਆ ਵੀ ਸਾਰੇ ਜਿਹੜੇ ਉਹਨਾਂ ਦੇ ਟਾਊਨ ਦੇ ਲੋਕ ਆ ਉਹ ਠੀਕ ਠਾਕ ਰਹਿਣ, ਅਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਆ ਨੁਕਸਾਨ ਹੋਇਆ ਹੈਗਾ। ਜੀ ਬਿਲਕੁਲ, ਇਹਨਾਂ ਟੋਰਨੇਡੋਜ਼ ਦੇ ਕਰਕੇ ਕਾਫੀ ਜਿਹੜੀ ਪ੍ਰੋਬਲਮ ਆ ਉਹ ਉਧਰ ਆਈ ਆ। ਚਲੋ ਹੋਪਫੁਲੀ ਜਿਹੜਾ ਆ ਕਿਸੇ ਕਹਿ ਲਓ ਵੀ ਜੀ ਦਾ ਨੁਕਸਾਨ ਜਿਹੜਾ ਉਹ ਨਾ ਹੋਵੇ, ਜਿਹੜਾ ਮਾਲੀ ਨੁਕਸਾਨ ਆ ਉਹ ਤਾਂ ਫਿਰ ਵੀ ਉਸ ਦੀ ਭਰਪਾਈ ਜਿਹੜੀ ਉਹ ਹੋ ਜਾਂਦੀ ਹੁੰਦੀ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਓਪੀਆਈਡ ਜਿਹੜਾ ਟਰਾਇਲ ਆ ਉਹ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ ਆ, ਅਤੇ ਉਸ ਦੇ ਵਿੱਚ ਓਹਾਇਓ ਦੀਆਂ ਕਾਉਂਟੀਜ਼ ਦੇ ਨਾਲ ਜਿਹੜੀਆਂ ਕਹਿੰਦੇ 4 ਕੰਪਨੀਜ਼ ਆ ਉਹਨਾਂ ਨੇ ਇੱਕ ਸੰਭਾਵੀ ਰੂਪ ਦੇ ਵਿੱਚ ਜਿਹੜੀ ਸੈਟਲਮੈਂਟ ਆ ਉਹ ਕੀਤੀ ਜਿਹੜੀ ਆ ਹੈਗੀ ਆ। NPR ਦੇ ਦੁਆਰਾ ਜਿਹੜੀ ਖਬਰ ਆ ਉਹ ਪ੍ਰਕਾਸ਼ ਕੀਤੀ ਗਈ ਆ, ਅਤੇ ਇਸ ਨੂੰ ਸਭ ਤੋਂ ਪਹਿਲਾਂ ਜਿਹੜਾ ਵਾਲ ਸਟਰੀਟ ਜਰਨਲ ਆ ਉਹਨਾਂ ਨੇ ਦੱਸਿਆ ਸੀਗਾ, ਅਤੇ ਬਾਅਦ ਦੇ ਵਿੱਚ ਇਸ ਨਿਊਜ਼ ਨੂੰ ਕਨਫਰਮ ਜਿਹੜਾ ਉਹ ਕੀਤਾ ਗਿਆ ਸੀਗਾ। ਟੈਵਾ, ਐਮਰੀਸੋਰਸ, ਬਰਗਨ, ਕਾਰਡੀਨਲ ਹੈਲਥ, ਮੈਕੈਂਸਨ, ਇਹ 4 ਜਿਹੜੀਆਂ ਵੱਖ-ਵੱਖ ਕੰਪਨੀਆਂ ਫਾਰਮਾਸਿਊਟੀਕਲ ਕੰਪਨੀਆਂ ਆ, ਉਹਨਾਂ ਨੇ ਇਸ ਟਰਾਇਲ ਦੇ ਅਧੀਨ ਕਹਿੰਦੇ ਆ ਸੰਭਾਵੀ ਰੂਪ ਦੇ ਵਿੱਚ ਇੱਕ ਸੈਟਲਮੈਂਟ ਆ ਉਹ ਕਰ ਲਈ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ ਹਰਜੋਤ ਸਿੰਘ ਜੀ ਜਿਹੜੀਆਂ ਵੱਡੀਆਂ ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਹੈਗੀਆਂ ਆ ਉਹਨਾਂ ਨੂੰ ਜੁਰਮਾਨੇ ਵੀ ਜਿਹੜੇ ਹੋਏ ਆ, ਅਤੇ ਕਈਆਂ ਨੇ ਜਿਹੜੀ ਸੈਟਲਮੈਂਟ ਉਹ ਵੀ ਕੀਤੀ ਆ, ਅਤੇ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਸ਼ਾਇਦ ਬੈਂਕਰਪਸੀ ਵੀ ਫਾਈਲ ਕਰਨ ਬਾਰੇ ਜਿਹੜੇ ਉਹਨਾਂ ਦੇ ਵਿਚਾਰ ਆ ਉਹ ਚੱਲ ਰਹੇ ਹੈਗੇ ਨੇ। 2 ਓਹਾਇਓ ਦੀਆਂ ਕਾਉਂਟੀਜ਼ ਸਮਿਟ ਅਤੇ ਕੁਆਹੋਗਾ ਜਿਹੜੀਆਂ ਆ ਉਹਨਾਂ ਦੇ ਵਿੱਚ ਇਹ ਓਪੀਐਡ ਦਾ ਟਰਾਇਲ ਆ ਉਹ ਚੱਲ ਰਿਹਾ ਸੀ, ਅਤੇ ਇਸ ਦੇ ਨਾਲ ਕਹਿੰਦੇ ਆ ਵੀ ਹੋਰ ਵੀ ਕਈ ਹਜ਼ਾਰਾਂ ਅਦਰ ਲਾਸੂਟ ਜਿਹੜੇ ਆ ਉਹ ਕੀਤੇ ਹੋਏ ਨੇ, ਪਰ ਇਸ ਕੇਸ ਦੇ ਵਿੱਚ ਉਹ ਜਿਹੜੇ ਬਾਕੀ ਹਜ਼ਾਰਾਂ ਲਾਸੂਟ ਆ ਉਹ ਇਨਵੋਲਵ ਨਹੀਂ ਹੈਗੇ ਨੇ। ਸੋ ਇਹ ਹਰਜੋਤ ਸਿੰਘ ਜੀ ਹੁਣ ਇੱਦਾਂ ਲੱਗ ਰਿਹਾ ਵੀ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਆ ਉਹਨਾਂ ਦੇ ਦੁਆਲੇ ਇੱਕ ਕਾਨੂੰਨੀ ਸ਼ਿਕੰਜਾ ਹੌਲੀ ਜਿਹੜਾ ਉਹ ਕੱਸਿਆ ਜਾ ਰਿਹਾ ਆ। ਕਾਫੀ ਲੰਮਾ ਸਮਾਂ ਹੋ ਗਿਆ ਸੀਗਾ ਇਸ ਓਪੀਆਇਡ ਕ੍ਰਾਈਸਿਸ ਦੇ ਵਿੱਚੋਂ ਅਮਰੀਕਾ ਨੂੰ ਲੰਘਦੇ ਹੋਏ। ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਜਾਨ ਆ ਇਸ ਦੇ ਵਿੱਚ ਹਰ ਵਰੇ ਜਿਹੜੀ ਉਹ ਚਲੇ ਜਾਂਦੀ ਹੈ, ਅਤੇ ਹਜ਼ਾਰਾਂ ਹੀ ਲੋਕ ਆਲਰੇਡੀ ਜਾਨਾਂ ਗਵਾ ਚੁੱਕੇ ਆ। ਆਲਰੇਡੀ ਹੋਰ ਕਈ ਹਜ਼ਾਰਾਂ ਪਰਿਵਾਰ ਜਿਹੜੇ ਪੀੜਤ ਨੇ ਇਸ ਓਪੀਆਇਡ ਜਿਹੜੇ ਕ੍ਰਾਈਸਿਸ ਦੇ ਕਰਕੇ, ਅਤੇ ਹੁਣ ਹੌਲੀ ਇਹਨਾਂ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਆ ਉਹਨਾਂ ਨੂੰ ਜਿਹੜਾ ਕੜਿੱਕੀ ਦੇ ਵਿੱਚ ਫਸਾਇਆ ਜਾ ਰਿਹਾ ਆ। ਸਭ ਨੂੰ ਯਾਦ ਹੋਣਾ ਵੀ ਸ਼ੁਰੂਆਤ ਦੇ ਵਿੱਚ ਇੱਕ ਇੰਡੀਅਨ ਓਰੀਜਨ ਵਾਲਾ ਇੱਕ ਫਾਰਮਾਸਿਊਟੀਕਲ ਕੰਪਨੀ ਵਾਲਾ ਸੀ, ਉਸ ਨੂੰ ਕੈਦ ਵੀ ਜਿਹੜੀ ਉਹ ਹੋਈ ਸੀਗੀ, ਜਿਹੜਾ ਕਿ ਡਾਕਟਰਾਂ ਨੂੰ ਬਰਾਈਬ ਵੀ ਕਰਦਾ ਸੀਗਾ ਵੀ ਕੋਈ ਨਹੀਂ ਤੁਸੀਂ ਸਾਡੀ ਓਪੀਆਈਡ ਵਾਲੀਆਂ ਜਿਹੜੀਆਂ ਗੋਲੀਆਂ ਲੋਕਾਂ ਨੂੰ ਜਿਹੜਾ ਉਹ ਲਾਈ ਛੱਡੋ। ਉਸ ਤੋਂ ਬਾਅਦ ਦੇ ਵਿੱਚ ਕਈ ਡਾਕਟਰ ਵੀ ਇਸ ਅਜਿਹੇ ਮਾਮਲਿਆਂ ਦੇ ਵਿੱਚ ਉਹ ਅੰਦਰ ਗਏ, ਉਹਨਾਂ 'ਤੇ ਲਾਸੂਟ ਵੀ ਜਿਹੜੇ ਚੱਲ ਰਹੇ ਆ, ਅਤੇ ਇਨ ਦੀ ਐਂਡ ਜਿਹੜੇ ਲੋਕ ਆ ਇਹਨਾਂ ਫਾਰਮਾਸਿਊਟੀਕਲ ਕੰਪਨੀਜ਼ ਨੂੰ ਅਤੇ ਜਿਹੜੇ ਅਟਰਨੀਜ਼ ਨੇ ਜਾਂ ਵੱਖ-ਵੱਖ ਜ਼ਿਲ੍ਹਿਆਂ ਦੇ, ਡਿਸਟ੍ਰਿਕਟਸ ਦੇ ਅਤੇ ਸਟੇਟ ਦੇ ਅਟਰਨੀ ਜਨਰਲਸ ਨੇ, ਉਹ ਚਾਹੁੰਦੇ ਨੇ ਵੀ ਇਹਨਾਂ ਫਾਰਮਾਸਿਊਟੀਕਲ ਕੰਪਨੀਜ਼ ਨੂੰ ਹੀ ਜਿਹੜਾ ਆ ਮੇਨ ਜਿਹੜਾ ਕਹਿ ਲਓ ਵੀ ਦੋਸ਼ੀ ਠਹਿਰਾਇਆ ਜਾਵੇ, ਕਿਉਂਕਿ ਇਹਨਾਂ ਨੇ ਪੁਸ਼ ਕੀਤਾ ਆਪਣੀਆਂ ਗੋਲੀਆਂ ਵੱਧ ਤੋਂ ਵੱਧ ਜਿਹੜੀਆਂ ਉਹ ਵੇਚਣ ਦੇ ਲਈ ਵੀ ਜਿਹੜੇ ਲੋਕ ਆ ਉਹ ਇਹਨਾਂ ਦੇ ਉੱਤੇ ਲੱਗ ਜਾਣ। ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਜਿਹੜੀ ਓਹਾਇਓ ਵਰਗੀ ਸਟੇਟ ਦੇ ਵਿੱਚ ਕਹਿੰਦੇ ਉਨੀਆਂ ਪ੍ਰਿਸਕ੍ਰਿਪਸ਼ਨ ਨਹੀਂ ਸੀ, ਉਹਨੇ ਲੋਕ ਨਹੀਂ ਸੀ ਰਹਿੰਦੇ ਜਿੱਤੋਂ ਜ਼ਿਆਦੀਆਂ ਉਹਨਾਂ ਦੀਆਂ ਪ੍ਰਿਸਕ੍ਰਿਪਸ਼ਨਸ ਉਹਨਾਂ ਗੋਲੀਆਂ ਦੀਆਂ ਉੱਥੇ ਲੱਗੀਆਂ ਹੋਈਆਂ ਸੀਗੀਆਂ। ਸੋ ਬਹੁਤ ਹੀ ਇੱਕ ਮਸਲਾ ਜਿਹੜਾ ਖਾਸ ਕਰਕੇ ਇਹ ਡਰੱਗ ਵਾਲਾ ਓਪੀਆਇਡ ਡਰੱਗ ਵਾਲਾ ਓਵਰਡੋਜ਼ ਕ੍ਰਾਈਸਿਸ ਵਾਲਾ ਜਿਹੜਾ ਉਹ ਬਹੁਤ ਗੰਭੀਰ ਅਮਰੀਕਾ ਦੇ ਵਿੱਚੋਂ ਚੱਲ ਰਿਹਾ ਆ। ਜੀ ਬਿਲਕੁਲ। ਸੋ ਕਹਿੰਦੇ ਇੰਨੀ ਮਾੜੀ ਸਿਚੁਏਸ਼ਨ ਸੀ, ਕਈ ਵਾਰੀ ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਦੰਦ ਕੱਢਣ ਵਾਲੇ ਵੀ ਜਦੋਂ ਉਹ ਕਹਿੰਦੇ ਵੀ ਡੈਂਟਿਸਟ ਉਹਨਾਂ ਨੇ ਵੀ ਸਬਸਕ੍ਰਾਈਬ ਉਹਨਾਂ ਨੂੰ ਕਰ ਦਿੱਤੀ ਸੀ ਇਹ ਦਵਾਈ, ਅਤੇ ਲੇਟਰ ਔਨ ਜਾ ਕੇ ਕਹਿੰਦੇ ਵੀ ਅਡਿਕਟ ਹੋ ਜਾਂਦੇ ਬੰਦੇ। ਸੋ ਇੰਨੀ ਸਿਚੁਏਸ਼ਨ ਬੈਡ ਉਸ ਏਰੀਏ 'ਚ ਬਣੀ ਹੋਈ ਸੀ ਜੀ। ਅਤੇ ਹੁਣ ਸਾਡਾ ਸਮਾਂ ਇੱਕ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਫਿਰ ਹੋਰ ਜਿਹੜਾ ਸਾਡੇ ਮੁਲਕ ਦੇ ਵਿੱਚ ਵਾਪਰ ਰਿਹਾ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਹੈਗੇ ਜੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਚਾਚਾ ਜੀ ਬੜੇ ਖੁਸ਼ ਹੋ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮਾਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ, ਤਾਂ ਰੀਫਾਈਨੈਂਸ ਰੇਟ ਤੇ APR 30 ਸਾਲ ਦੇ ਲਈ 3.5% ਹੈ, no ਕਾਸਟ ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਵੈਸੇ ਵੀ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ ਜਾਂ ਕਾਲ ਕਰੋ 9169995000 916 999 5000 loanfactory.com 9169995000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID ਸੈਕਰਾਮੈਂਟੋ 1470 AM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 4082725200। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ। ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ, ਯਾਨੀ 5304155959 ਤੇ, ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ, ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਜੇਕਰ ਸਾਡੀ ਕੋਈ ਵੀ ਭੈਣ ਵਿਆਹੁਤਾ ਜ਼ਿੰਦਗੀ ਜਾਂ ਫਿਰ ਘਰੇਲੂ ਜ਼ਿੰਦਗੀ ਕਰਕੇ ਪਰੇਸ਼ਾਨ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ। ਮਾਈ ਸਿਸਟਰਸ ਹਾਊਸ ਤੁਹਾਨੂੰ ਮੁਫਤ ਸਲਾਹ ਅਤੇ ਮੁਫਤ ਕਾਨੂੰਨੀ ਸਲਾਹ ਦੇ ਨਾਲ ਸੁਰੱਖਿਅਤ ਰਹਿਣ ਦੀ ਥਾਂ ਅਤੇ ਵਰਕ ਅਸਿਸਟੈਂਟ ਯਾਨੀ ਕਿ ਕੰਮ ਲੱਭਣ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ ਅਤੇ ਇਹ ਪੰਜਾਬੀ ਬੋਲਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 428 3271 916 428 3271 ਅਤੇ ਤੁਹਾਡੀ ਸਾਰੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਰੱਖੀ ਜਾਵੇਗੀ। ਮਾਈ ਸਿਸਟਰਸ ਹਾਊਸ 916 428 3271 916 428 3271। This project was supported by grant number 2016 UWAX0020, awarded by Office of Violence Against Women, U.S. Department of Justice. The opinion, finding, conclusion and recommendation expressed in this publication, program, exhibition are those of authors and do not necessarily reflect the views of Department of Justice, Office of Violence Against Women. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮੈਂ ਹਾਂ ਇੰਦਰਪ੍ਰੀਤ ਕੌਰ ਤੇ ਮੈਂ ਹਾਂ ਹਰਜੋਤ ਸਿੰਘ ਤੇ ਮੈਂ ਹਾਂ ਅਮਰਪਾਲ ਕੌਰ। ਤੁਸੀਂ ਸੁਣ ਰਹੇ ਹੋ ਸਾਰੇ ਬੱਚਿਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਅਗਲੀ ਖਬਰ ਚੱਲੀਏ ਜਿਹੜੀ ਆ ਰਹੀ ਹੈਗੀ ਆ, ਟਰੰਪ ਵੱਲੋਂ ਜਿਹੜੇ ਆਪਣੇ ਡਿਫੈਂਸ ਸੈਕਟਰੀ ਹੈਗੇ ਆ ਐਸਪਰ, ਉਹਨਾਂ ਨੂੰ ਕਹਿੰਦੇ ਵੀ ਇੱਕ ਟਵੀਟ 'ਚ ਐਸਪਰੈਂਟੋ ਕਿਹਾ ਗਿਆ ਹੈਗਾ, ਕਿਉਂਕਿ ਈਵਨ ਜਿਹੜੇ ਡਿਫੈਂਸ ਸੈਕਟਰੀ ਆ ਉਹ ਵੀ ਕਾਫੀ ਖੁਸ਼ ਨਹੀਂ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਜਿਹੜੇ ਟਰੂਪਸ ਹੈਗੇ ਆ ਉਹ ਸੀਰੀਆ ਤੋਂ ਬਾਹਰ ਕੱਢ ਲਏ ਹੈਗੇ ਆ। ਕਈ ਰਿਪਬਲਿਕਨ ਵੀ ਇਹਦੇ ਉਲਟ ਸੀ, ਡੈਮੋਕ੍ਰੇਟ ਤਾਂ ਉਲਟੇ ਸੀਗੇ, ਪਰ ਇੱਕ ਵਾਰ ਫਿਰ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਨੇ ਇਹ ਕਿਹਾ ਵੀ ਸਾਡੇ ਜਿਹੜੇ ਟਰੂਪਸ ਆ ਉਹ ਕੱਢਣ ਤੋਂ ਬਾਅਦ ਜਿਹੜੀ ਸੀਜ਼ ਫਾਇਰ ਹੈਗੀ ਆ ਉਹ ਹੋਲਡਿੰਗ ਅਪ ਵੈਰੀ ਨਾਈਸਲੀ, ਅਤੇ ਕੋਈ ਮਾੜੀ ਮੋਟੀਆਂ ਕਹਿੰਦੇ ਵੀ ਹੋ ਰਹੀਆਂ ਗੱਲਬਾਤ, ਕੋਈ ਖਾਸ ਉੱਥੇ ਜਿਹੜਾ ਮੇਜਰ ਆਪਰੇਸ਼ਨ ਨਹੀਂ ਹੋ ਰਿਹਾ। ਪਰ ਦੂਸਰੇ ਪਾਸੇ ਜਿਹੜੇ ਕਰਡਸ ਹੈਗੇ ਆ ਉਹ ਵਿਚਾਰੇ ਕਾਫੀ ਕਲਪ ਰਹੇ ਹੈਗੇ ਆ ਵੀ ਸਾਡੇ ਉੱਤੇ ਜਿਹੜੇ ਬੰਬਾਂ ਦੀ ਜਿਹੜੀ ਬੰਬਾਰਡਮੈਂਟ ਆ ਉਹ ਚੱਲ ਰਹੀ ਹੈਗੀ ਆ। ਬਿਲਕੁਲ। ਕੱਲ੍ਹ ਜਿਹੜੇ ਟਰਕੀ ਦੇ ਜਿਹੜੇ ਪੁਲਿਸ ਵਾਲਿਆਂ ਨੇ ਜਿਹੜੇ ਕੁਰਦ ਲੀਡਰ ਸੀਗੇ ਉਹਨਾਂ ਨੂੰ ਚੌਂਸ਼ ਫੇਰਿਓਂ ਜਿਹੜਾ ਉਹ ਘੇਰੀ ਰੱਖਿਆ ਵੀ ਉਹ ਕਿਤੇ ਪੱਤਰਕਾਰਾਂ ਦੇ ਨਾਲ, ਮੀਡੀਆ ਦੇ ਨਾਲ ਜਿਹੜਾ ਸੰਬੋਧਿਤ ਹੋ ਕੇ ਆਪਣੇ ਜਿਹੜੇ ਹਾਲਾਤ ਆ ਉਹ ਬਿਆਨ ਆ ਉਹ ਨਾ ਕਰ ਸਕਣ। ਉੱਥੇ ਵੀ ਇੱਕ ਹਿਸਾਬ ਦੇ ਨਾਲ ਜਿੰਨੇ ਵੀ ਕੁਰਦ ਲੀਡਰ ਜੇ ਕਿਤੇ ਕੋਈ ਟਰਕੀ ਦੇ ਵਿੱਚ ਹੈਗਾ ਆ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਹੈਗਾ ਆ, ਉਹਨਾਂ ਨੂੰ ਘਰਾਂ ਦੇ ਵਿੱਚ ਡੱਕਿਆ ਹੋਇਆ ਆ ਜਾਂ ਹਿਰਾਸਤਾਂ ਦੇ ਵਿੱਚ ਲੈ ਲਿਆ ਗਿਆ ਹੋਇਆ ਆ। ਕਾਫੀ ਜਿਹੜੇ ਸਿਚੁਏਸ਼ਨ ਕੁਰਦਾਂ ਦੇ ਲਈ ਹਾਲਾਤ ਆ ਉਹ ਮਾੜੇ ਕਿਤੇ ਨਾ ਕਿਤੇ ਬਣੇ ਪਏ ਹੋਏ ਨੇ। ਸੋ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਪਣੇ ਹੀ ਜਿਹੜੇ ਸੈਕਟਰੀ ਹੈਗੇ ਆ ਉਹਨਾਂ ਦਾ ਹੀ ਨਾਂ ਜਿਹੜਾ ਆ ਟਵੀਟ ਦੇ ਵਿੱਚ ਉਹ ਗਲਤ ਕਰ ਛੱਡਿਆ ਸੀਗਾ। ਇੰਪੀਚਮੈਂਟ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਮਲਵਾਨੀ ਦੀ ਹੋਈ ਸੀਗੀ, ਉਹਨਾਂ ਨੇ ਜਿਹੜਾ ਬੋਲਿਆ ਸੀਗਾ ਉਸ ਨੂੰ ਲੈ ਕੇ ਕਾਫੀ ਤੱਤੇ ਪਾਣੀ ਦੇ ਵਿੱਚ ਉਹ ਆਉਂਦੇ ਜਾ ਰਹੇ ਆ। ਜਿਹੜੇ ਮਿਕ ਮਲਵਾਨੀ ਆ ਜਿਹੜੇ ਐਕਟਿੰਗ ਵਾਈਟ ਹਾਊਸ ਚੀਫ ਆਫ ਸਟਾਫ ਸੀਗੇ, ਉਹਨਾਂ ਨੇ ਜਿਹੜਾ ਕੱਲ੍ਹ ਵੀ ਜਿਹੜੇ ਆ ਇੱਕ ਫੌਕਸ ਨਿਊਜ਼ ਦੇ ਨਾਲ ਗੱਲਬਾਤ ਦੇ ਵਿੱਚ ਕਰਦੇ ਹੋਏ ਇਸ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ। ਜਿਹੜਾ ਕੁਇਡ ਪ੍ਰੋ ਕੋ ਦਾ ਜਿਹੜਾ ਆ ਉਹਨਾਂ ਨੇ ਖੁਦ ਹੀ ਜਿਹੜਾ ਇਸ ਦੇ ਵਿੱਚ ਮੰਨਿਆ ਕਾਂਗਰਸ ਦੇ ਸਾਹਮਣੇ ਪੇਸ਼ੀ ਦੇ ਵਿੱਚ ਵੀ ਹਾਂ ਅਸੀਂ ਜਿਹੜੀ ਆ ਉਹਨਾਂ ਨੂੰ ਯੂਕਰੇਨ ਵਾਲਿਆਂ ਨੂੰ ਕਿਹਾ ਵੀ ਪਹਿਲਾਂ ਇਨਵੈਸਟੀਗੇਸ਼ਨ ਕਰੋ ਤਾਂ ਹੀ ਜਿਹੜੀ ਆ ਤੁਹਾਨੂੰ ਆਪਾਂ ਜਿਹੜੀ ਰਾਹਤ ਆ ਉਹ ਘੱਲਾਂਗੇ। ਉਸ ਦੇ ਜਿਹੜੇ ਬਚਾਅ ਦੇ ਪੱਖ ਦੇ ਵਿੱਚ ਮਿਕ ਮਲਵਾਨੀ ਨੇ ਕਿਹਾ ਵੀ ਯੂਨਾਈਟਿਡ ਸਟੇਟ ਨੇ ਕਹਿੰਦੇ ਵੀ ਤਾਂ ਇਹ ਰਾਹਤ ਰੋਕੀ ਹੋਈ ਸੀਗੀ ਵੀ ਕਰਪਸ਼ਨ ਸੀਗੀ, ਅਤੇ ਇਹ ਪੁੱਛਣਾ ਚਾਹੁੰਦੇ ਸੀ ਵੀ ਕੀ ਜਿਹੜੇ ਹੋਰ ਯੂਰਪੀਅਨ ਮੁਲਕ ਨੇ ਉਹ ਤੁਹਾਡੀ ਕੋਈ ਮਦਦ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਨੇ। ਪਰ ਜਿਹੜੇ ਕ੍ਰਿਸ ਵਾਲਸ ਸੀਗੇ ਉਹਨਾਂ ਨੇ ਜਿਹੜਾ ਆਖਿਆ ਵੀ ਇੱਦਾਂ ਉਹਨਾਂ ਨੇ ਜਿਹੜੀ ਸਪਿਨ ਦੇਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਉਸ ਨੂੰ ਉਹਨਾਂ ਨੇ ਇਸ ਤਰੀਕੇ ਦੇ ਨਾਲ ਸਪਿਨ ਜਿਹੜਾ ਉਹ ਕਰਨ ਨਹੀਂ ਦਿੱਤਾ। ਇਹ ਇੱਕ ਹੁਣ ਹੋਰ ਇੱਕ ਹਿਸਾਬ ਦੇ ਨਾਲ ਇਕਬਾਲੀਆ ਬਿਆਨ ਜਿਹੜਾ ਇਹਨਾਂ ਦਾ ਮਿਕ ਮਲਵਾਨੀ ਦਾ ਉਹ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਉਹਨਾਂ ਦੇ ਲਈ ਓਵਰਆਲ ਜਿਹੜਾ ਉਹ ਮਾੜਾ ਸਾਬਤ ਹੋ ਸਕਦਾ ਆ। ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਨਾਲ ਹੀ ਹਰਜੋਤ ਸਿੰਘ ਜੀ ਜਿਹੜੇ ਕ੍ਰਿਸ ਵਾਲਸ ਆ ਉਸ ਨੇ ਇਹ ਆਖਿਆ, ਜਿਹੜਾ ਕਿ ਫੌਕਸ ਨਿਊਜ਼ ਦਾ ਕਾਫੀ ਇੱਕ ਪ੍ਰੋਮੀਨੈਂਟ ਨਿਊਜ਼ ਰੀਡਰ ਵੀ ਆ, ਉਹਨਾਂ ਦਾ ਜਿਹੜਾ ਉਹਨਾਂ ਦੇ ਉੱਤੇ ਉਹ ਗੱਲ ਕਰਦਾ, ਕਹਿੰਦੇ ਉਹਨੂੰ ਬੜੇ ਹੀ ਭਰੋਸੇਯੋਗ ਸੂਤਰਾਂ ਤੋਂ ਜਿਹੜੇ ਵੈਲ ਕਨੈਕਟਡ ਜਿਹੜੇ ਹੈਗੇ ਨੇ ਉਸ ਦੇ ਸੂਤਰ ਰਿਪਬਲਿਕਨਸ ਨੇ, ਉਹ ਕਹਿੰਦੇ ਆ ਵੀ 20% ਚਾਂਸ ਹੈਗੇ ਆ ਵੀ ਜਿਹੜੇ GOP ਵਾਲੇ ਇੰਪੀਚਮੈਂਟ ਇਨਕੁਆਇਰੀ ਦੇ ਹੱਕ ਦੇ ਵਿੱਚ ਹਾਊਸ ਦੇ ਵਿੱਚ ਉਹ ਵੋਟ ਪਾ ਸਕਦੇ ਨੇ। ਸੋ ਇਹ ਇੱਕ ਕੰਸਰਨ ਜਿਹੜਾ ਆ ਉਹ ਰਾਸ਼ਟਰਪਤੀ ਟਰੰਪ ਦੇ ਲਈ ਹੋ ਸਕਦਾ ਆ ਵੀ ਜੇ ਰਿਪਬਲਿਕਨਸ ਉਹਨਾਂ ਦੇ ਉਲਟ ਜਿਹੜੇ ਘੁੰਮਦੇ ਨੇ। ਪਰ ਹੁਣ ਜੇ ਐਥਿਕਸ ਦੇ ਮਾਮਲੇ ਦੀ ਜਿਹੜੀ ਉਹ ਗੱਲ ਕਰੀਏ, ਜੋ ਸੰਵਿਧਾਨ ਉਹ ਆਖਦਾ ਆ ਉਸ ਦੇ ਵਿੱਚ ਤਾਂ ਇਹ ਹੁਣ ਕਾਫੀ ਗ੍ਰੇ ਏਰੀਏ ਦੇ ਵਿੱਚ ਰਾਸ਼ਟਰਪਤੀ ਟਰੰਪ ਉਹਨਾਂ ਦੇ ਹੀ ਆਪਣੇ ਚੀਫ ਆਫ ਸਟਾਫ ਦੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਖੁਦ ਪਬਲਿਕਲੀ ਜਿਹੜੀ ਆ ਉਹਨਾਂ ਨੇ ਕੀਤੀਆਂ ਆ ਉਹਦੇ ਕਰਕੇ ਜਿਹੜਾ ਉਹ ਤੱਤੇ ਪਾਣੀ ਦੇ ਵਿੱਚ ਆ ਸਕਦੇ ਆ। ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਇਸ ਮਸਲੇ ਦਾ ਜਿਹੜਾ ਕਹਿ ਲਓ ਵੀ ਦੁੱਧ ਆ ਉਹ ਰਿੜਕਿਆ ਜਾਣਾ ਹੈਗਾ ਜੀ। ਬਿਲਕੁਲ। ਸੋ ਹਾਊਸ ਸਪੀਕਰ ਨੈਂਸੀ ਪਲੋਸੀ ਜਿਹੜੇ ਹੈਗੇ ਆ ਡੈਮੋਕ੍ਰੈਟਿਕ ਕਾਂਗਰਸਮੈਨ ਕੈਲੀਫੋਰਨੀਆ ਤੋਂ, ਉਹਨਾਂ ਨੇ ਇੱਕ ਨਵੀਂ ਜਿਹੜੀ ਫੈਕਟ ਸ਼ੀਟ ਹੈਗੀ ਆ ਉਹ ਅੱਜ ਸਵੇਰੇ ਡਿਸਟਰੀਬਿਊਟ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਗ੍ਰੋਸ ਅਬਿਊਜ਼ ਆਫ ਪਾਵਰ ਹੋਈ ਆ, ਵੀ ਆਪਣੀ ਪਾਵਰ ਜਿਹੜੀ ਸ਼ਕਤੀ ਆ ਉਹਨੂੰ ਗਲਤ ਵਰਤਿਆ ਗਿਆ ਹੈਗਾ ਆ। ਉਹਦੇ ਵਿੱਚ ਉਹਨਾਂ ਨੇ ਸ਼ੇਕ ਡਾਊਨ, ਪ੍ਰੈਸ਼ਰ ਕੈਂਪੇਨ ਅਤੇ ਕਵਰ ਅਪ ਨੂੰ ਜਿਹੜਾ ਇਨਕਲੂਡ ਕੀਤਾ ਹੈਗਾ। ਅਤੇ ਦੂਸਰੇ ਪਾਸੇ ਜਿਹੜੇ ਰਿਪਬਲਿਕਨ ਆ ਉਹ ਹਾਊਸ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਜਿਹੜੇ ਐਡਮ ਸ਼ਿਪ ਹੈਗੇ ਆ,
ਉਹ ਵੀ ਡੈਮੋਕ੍ਰੇਟ ਆ ਕੈਲੀਫੋਰਨੀਆ ਤੋਂ, ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਰੋਕਣ ਦੀ ਜਿਹੜੀ ਸੈਂਸਰ ਕਰਨ ਦੀ ਜਿਹੜੀ ਟਰਾਈ ਕਰ ਰਹੇ ਹੈਗੇ ਆ, ਤਾਂ ਕਿ ਜਿਹੜੀ ਇੰਪੀਚਮੈਂਟ ਇਨਕੁਆਰੀ ਨਾ ਹੋ ਸਕੇ। ਸੋ ਅੱਜ ਦਾ ਦਿਨ ਜਿਹੜਾ ਸੋਮਵਾਰ ਦਾ ਕਾਫੀ ਕਸ਼ਮਕਸ਼ ਵਾਲਾ ਦਿਨ ਜਿਹੜਾ ਆ ਵਾਈਟ ਹਾਊਸ 'ਚ ਹੋਊਗਾ। ਉਹ ਤੋਂ ਅੱਗੇ ਜਾ ਕੇ ਫਿਰ ਪਤਾ ਲੱਗੂਗਾ ਵੀ ਇਹ ਜਿਹੜੀ ਆ ਇਨਵੈਸਟੀਗੇਸ਼ਨ ਆ ਕਿਸ ਪਾਸੇ ਨੂੰ ਚੱਲ ਰਹੀ ਹੈਗੀ ਆ। ਜੀ, ਉਧਰ ਰਾਸ਼ਟਰਪਤੀ ਟਰੰਪ ਨੂੰ ਇੱਕ ਹੋਰ ਝਟਕਾ ਇਸ ਪੱਖੋਂ ਵੀ ਜਿਹੜਾ ਲੱਗਾ, ਜਿਹੜਾ ਗਰੁੱਪ ਆਫ 7 G7 ਦੀ ਜਿਹੜੀ ਸਮਿਟ ਇਹਨਾਂ ਦੇ ਇਹ ਆਪਣੇ ਪ੍ਰਾਈਵੇਟ ਰਿਜ਼ੋਰਟ ਦੇ ਵਿੱਚ ਹੋਣੀ ਸੀ। ਕਾਫੀ ਉਸ ਦੇ ਉੱਤੇ ਪੁਸ਼ਬੈਕ ਸੀਗਾ। ਸਾਰੇ ਲੋਕ ਜਿਹੜੇ ਉਹ ਕਹਿ ਰਹੇ ਸੀਗੇ ਵੀ ਇਹ ਤਾਂ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਜਿਹੜਾ ਚੱਕਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਜਿਹੜੇ ਉਹ ਗੇਨ ਦੇ ਲਈ, ਅਤੇ ਰਿਪਬਲਿਕਨਸ ਵੀ ਕਾਫੀ ਜਿਹੜੇ ਇਸ ਚੀਜ਼ ਤੋਂ ਦੁਖੀ ਸੀਗੇ ਅਤੇ ਕਹਿੰਦੇ ਵੀ ਉਹਨਾਂ ਨੇ ਵੀ ਅੰਦਰੂਨੀ ਤੌਰ ਦੇ ਉੱਤੇ ਕਾਫੀ ਰਾਸ਼ਟਰਪਤੀ ਟਰੰਪ ਨੂੰ ਪ੍ਰੈਸ਼ਰ ਪਾਇਆ ਵੀ ਭਾਈ ਇੱਦਾਂ ਦੀਆਂ ਜਿਹੜੀਆਂ ਹਰਕਤਾਂ, ਇੱਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਉਹ ਬੰਦ ਕੀਤੀਆਂ ਜਾਣ। ਅਤੇ ਕਹਿੰਦੇ ਇਨ ਦੀ ਐਂਡ ਉਹਨਾਂ ਨੇ ਹੁਣ ਫੈਸਲਾ ਲਿਆ ਆ ਵੀ ਜਿਹੜਾ ਡੋਰਲ ਦੇ ਵਿੱਚ ਇਹਨਾਂ ਦਾ ਹੋਣਾ ਸੀਗਾ G7 ਦਾ ਅਗਲੇ ਸਾਲ ਦੀ ਸਮਿਟ ਆ, ਉਹ ਉੱਥੋਂ ਚੱਕ ਲਈ ਗਈ ਆ। ਅਜੇ ਹੁਣ ਹਾਲ ਦੀ ਘੜੀ ਡਿਸਾਈਡ ਨਹੀਂ ਆ ਵੀ ਉਹ ਨਵੀਂ ਥਾਂ ਜਿਹੜੀ ਕਿਹੜੀ ਉਸ ਦੇ ਲਈ ਮਿੱਥੀ ਗਈ ਆ, ਪਰ ਜਿਹੜਾ ਡੋਰਲ ਇਹਨਾਂ ਦਾ ਰਾਸ਼ਟਰਪਤੀ ਟਰੰਪ ਦਾ ਨਿੱਜੀ ਪਰਸਨਲ ਜਿਹੜਾ ਉੱਥੇ ਦਾ ਰਿਜ਼ੋਰਟ ਹੈਗਾ ਆ ਜਿਹਦੇ ਉਹ ਮਾਲਕ ਨੇ, ਵੀ ਉੱਥੇ ਹੁਣ ਇਹ G7 ਦੀ ਸਮਿਟ ਆ ਉਹ ਨਹੀਂ ਹੋਵੇਗੀ। ਵਾਈਟ ਹਾਊਸ ਦੇ ਕੋਲ ਕਹਿੰਦੇ ਕੋਈ ਐਕਸਪਲੇਨੇਸ਼ਨ ਸੀਗੀ ਨਹੀਂ ਵੀ ਕਿਉਂ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਚੁਣਿਆ, ਜਿਸ ਦੇ ਵਿੱਚ ਖੁਦ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਆ ਉਹ ਫਾਇਦਾ ਆ ਉਹ ਡਾਇਰੈਕਟਲੀ ਹੋ ਰਿਹਾ ਹੋਵੇ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਕੀ ਬਣਦਾ ਹੈ। ਸੋ ਇੱਦਾਂ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਅੰਦਰ ਖਾਤੇ ਜਿਹੜੇ ਰਿਪਬਲਿਕਨਸ ਆ ਉਹ ਵੀ ਉਹਨਾਂ ਲਈ ਵੀ ਔਖਾ ਹੋ ਰਿਹਾ ਆ ਰਾਸ਼ਟਰਪਤੀ ਟਰੰਪ ਦੀ ਹਰ ਇੱਕ ਗੱਲ ਨੂੰ ਉਹਨਾਂ ਦੇ ਲਈ ਜਿਹੜਾ ਉਹ ਡਿਫੈਂਡ ਜਿਹੜਾ ਉਹ ਕਰਨਾ, ਖਾਸ ਕਰਕੇ ਜਦੋਂ ਇੰਪੀਚਮੈਂਟ ਦੀ ਜਿਹੜੀ ਇਨਕੁਆਇਰੀ ਆ ਉਹ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਹੈਗੀ ਜੀ। ਅਗਲੀ ਖਬਰ ਜਿਹੜੀ ਯੂਕੇ ਤੋਂ ਆ ਰਹੀ ਹੈ, ਯੂਕੇ ਦੇ ਵਿੱਚ ਬ੍ਰੈਕਸਿਟ ਨੂੰ ਲੈ ਕੇ ਵੀ ਕਾਫੀ ਜਿਹੜਾ ਰੌਲਾ ਰੱਪਾ ਪਿਆ ਹੋਇਆ ਹੈ, ਅਤੇ ਅੱਜ ਯੂਕੇ ਦੇ ਜਿਹੜੇ ਹਾਊਸ ਸਪੀਕਰ ਹੈਗੇ ਆ ਜੌਨ ਬਰਕੋ, ਉਹਨਾਂ ਨੇ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੂੰ ਕਿਸੇ ਤਰ੍ਹਾਂ ਦੀ ਵੀ ਵੋਟ ਪਾਉਣ ਤੋਂ ਜਿਹੜਾ ਆ ਰੋਕ ਦਿੱਤਾ ਹੈਗਾ, ਕਿਉਂਕਿ ਬੋਰਿਸ ਜੌਨਸਨ ਜਿਹੜੇ ਆ ਪ੍ਰਾਈਮ ਮਿਨਿਸਟਰ ਉਹ ਚਾਹੁੰਦੇ ਸੀ ਵੀ ਅੱਜ ਹਾਊਸ ਦੇ ਵਿੱਚ ਵੋਟ ਪਵੇ ਵੀ ਅਸੀਂ ਜਿਹੜਾ ਬ੍ਰੈਕਸਿਟ ਆ ਉਹ ਕਿਸ ਤਰ੍ਹਾਂ ਜਿਹੜਾ ਕਰਨਾ ਹੈਗਾ ਆ। ਜਿਹੜੇ ਬਰਕੋ ਹੈਗੇ ਆ ਉਹ ਕਹਿੰਦੇ ਆ ਵੀ ਅਸੀਂ ਐਂਡ ਆਫ ਦਾ ਮੰਥ ਤੱਕ ਯੂਰਪੀਅਨ ਯੂਨੀਅਨ 'ਚੋਂ ਨਿਕਲ ਸਕਦੇ ਹੈਗੇ ਆ, ਪਰ ਕਾਫੀ ਜਿਹੜੀਆਂ ਕੰਪਲੀਕੇਸ਼ਨਸ ਉੱਥੇ ਹੁਣ ਆ ਰਹੀਆਂ ਹੈਗੀਆਂ। ਬਿਲਕੁਲ ਹਰਜੋਤ ਸਿੰਘ ਜੀ, 10 ਦਿਨ ਤੋਂ ਘੱਟ ਦਾ ਸਮਾਂ, 31 ਅਕਤੂਬਰ ਅਖੀਰਲੀ ਤਰੀਕ ਆ। ਅਜੇ ਤੱਕ ਯੂਕੇ ਦੀ ਸਰਕਾਰ ਦੇ ਕੋਲ ਕੋਈ ਪਲਾਨ ਨਹੀਂ, ਕੋਈ ਸਮਝੌਤਾ ਨਹੀਂ, ਕਿਸੇ ਇੱਕ ਚੀਜ਼ ਦੇ ਉੱਤੇ ਕੋਈ ਇਕਰਾਰ ਪੂਰੀ ਜਿਹੜੇ ਆ ਸਰਕਾਰ ਦੇ ਨਾਲ ਬਾਕੀ ਵਿਰੋਧੀਆਂ ਦਾ ਵੀ ਜਿਹੜਾ ਕਿਸੇ ਦੇ ਉੱਤੇ ਉਹ ਨਹੀਂ ਹੈਗਾ। ਉੱਦਾਂ ਪਿਛਲੇ ਹਫਤੇ ਦੇ ਵਿੱਚ ਬੋਰਿਸ ਜੌਨਸਨ ਕਾਫੀ ਥਾਪੀਆਂ ਮਾਰਦਾ ਆਇਆ ਸੀਗਾ ਪੱਟਾਂ ਨੂੰ ਵੀ ਲੈ ਵੀ ਬਣਾ ਲਈ ਨਵੀਂ ਡੀਲ, ਪਰ ਉਹ ਡੀਲ ਜਿਹੜੀ ਲੱਗਦਾ ਕਿਸੇ ਤਣ ਪੱਤਣ ਲੱਗੀ ਨਹੀਂ। ਇੱਧਰ ਜਿਹੜੇ ਉਹਨਾਂ ਦੇ ਆਪਣੇ ਸੀਗੇ ਮੈਂਬਰ ਪਾਰਲੀਮੈਂਟ ਦੇ, ਉਹਨਾਂ ਨੇ ਉਸ ਦੀ ਜਿਹੜੀ ਆ ਉਹ ਸੁਣੀ ਨਹੀਂ ਆ, ਅਤੇ ਇਹਦੇ ਕਰਕੇ ਕਹਿੰਦੇ ਜਿਹੜਾ ਸਟਰਲਿੰਗ ਪਾਊਂਡ ਆ ਉਸ ਦੇ ਵਿੱਚ ਹੋਰ ਗਿਰਾਵਟ ਜਿਹੜੀ ਉਹ ਦੇਖੀ ਗਈ ਆ ਵੀ ਬ੍ਰੈਕਸਿਟ ਨੂੰ ਲੈ ਕੇ ਕਿਸੇ ਤਰੀਕੇ ਦਾ ਕੋਈ ਸਮਝੌਤਾ ਜਿਹੜਾ ਉੱਥੇ ਨਹੀਂ ਬਣ ਪਾਇਆ। ਇਹ ਵੋਟ ਜਿਹੜੀ ਉਹ ਨਹੀਂ ਹੋ ਸਕੀ। ਕਹਿੰਦੇ ਵੀ ਪਿਛਲੀ ਵਾਰ ਜਿਹੜੀ ਵੋਟ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਜਿਹੜੀ ਵੋਟ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਸਪੀਕਰ ਹੈਗੇ ਨੇ ਬਰਕਾ, ਉਹਨਾਂ ਨੇ ਕਿਹਾ ਵੀ ਉਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ, ਇਸ ਲਈ ਮੈਂ ਇਹ ਵੋਟ ਜਿਹੜੀ ਆ ਉਹ ਦੁਬਾਰੇ ਨਹੀਂ ਹੋਣ ਦੇਣੀ। 31 ਅਕਤੂਬਰ ਨੂੰ ਜਿਹੜਾ ਬ੍ਰਿਟੇਨ ਆ ਉਹ ਯੂਰਪੀਅਨ ਸੰਘ ਦੇ ਨਾਲੋਂ ਜਿਹੜਾ ਉਹ ਬਾਹਰ ਜਾ ਰਿਹਾ ਹੈਗਾ ਆ। ਅਤੇ ਇੱਕ ਜਿਹੜੇ ਹੁਣ ਕਾਫੀ ਜਿਹੜੀ ਚਰਚਾ ਜਿਸ ਦੀ ਛਿੜ ਚੁੱਕੀ ਆ ਵੀ ਜਿਹੜਾ ਦੂਜਾ ਰੈਫਰੈਂਡਮ ਜਿਹੜਾ ਉਹ ਕਰਵਾਇਆ ਜਾ ਸਕਦਾ ਆ। 2 ਮਿਲੀਅਨ ਤੋਂ ਵੱਧ ਲੋਕਾਂ ਨੇ ਇਸ ਦੇ ਉੱਤੇ ਜਿਹੜੀ ਪਟੀਸ਼ਨ ਜਿਹੜੀ ਸ਼ੁਰੂ ਕੀਤੀ ਗਈ ਸੀ ਉਸ ਨੂੰ 2 ਦਿਨਾਂ ਦੇ ਵਿੱਚ ਉਸ ਦੇ ਉੱਤੇ ਸਾਈਨ ਕਰ ਦਿੱਤੇ ਵੀ ਹਾਂ ਦੂਜਾ ਰੈਫਰੈਂਡਮ ਜਿਹੜਾ ਉਹ ਕਰਾ ਲਿਆ ਜਾਵੇ। ਸੋ ਇਸ ਨੂੰ ਲੈ ਕੇ ਹੁਣ ਪਤਾ ਨਹੀਂ ਹਰਜੋਤ ਸਿੰਘ ਜੀ ਕੀ ਬਣਨਾ। ਮੈਨੂੰ ਲੱਗਦਾ ਉੱਥੇ ਹੀ ਉਹਨਾਂ ਲੋਕਾਂ ਨੂੰ ਨਹੀਂ ਪਤਾ ਵੀ ਹੋ ਕੀ ਰਿਹਾ, ਆਪਾਂ ਤਾਂ ਫਿਰ ਇੰਨੀ ਦੂਰ ਬੈਠੇ ਹਾਂ ਵੀ ਇੱਥੇ ਜਿਹੜਾ ਬਣਨਾ ਕੀ ਆ, ਪਰ ਕੋਈ ਤਣ ਪੱਤਣ ਜਿਹੜੀ ਇਹ ਗੱਲ ਲੱਗੀ ਨਹੀਂ। 2 ਸਾਲ ਤੋਂ ਵਧੇਰੇ ਸਮਾਂ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਉਹ ਲੰਘ ਗਿਆ, ਪਰ ਬ੍ਰੈਕਸਿਟ ਹੋਵੇਗਾ ਨਹੀਂ ਹੋਵੇਗਾ ਅਜੇ ਵੀ 10 ਦਿਨ ਰਹਿ ਗਏ ਨੇ ਉਸ ਤਰੀਕ ਆਉਣ ਦੇ ਵਿੱਚ, ਅਤੇ ਅਜੇ ਵੀ ਕਿਸੇ ਨੂੰ ਪਤਾ ਨਹੀਂ ਆ ਵੀ ਕਿਸੇ ਡੀਲ ਦੇ ਨਾਲ ਹੋਣਾ ਹੈ ਬ੍ਰੈਕਸਿਟ ਜਾਂ ਵਿਦਾਊਟ ਐਨੀ ਡੀਲ ਬ੍ਰੈਕਸਿਟ ਹੋਣਾ ਆ, ਜਾਂ ਹੁਣ ਜਿਹੜਾ ਤੀਜੀ ਦੁਬਾਰਾ ਗੱਲ ਇੱਕ ਹੋਰ ਨਵਾਂ ਰੈਫਰੈਂਡਮ ਆ ਉਸ ਦੀ ਗੱਲ ਜਿਹੜੀ ਉਹ ਚੱਲ ਪਈ ਆ। ਸੋ ਲੈਟਸ ਸੀ
ਆਉਣ ਵਾਲੇ ਸਮੇਂ 'ਚ ਉੱਥੇ ਕੀ ਬਣਦਾ ਆਪਾਂ ਤੁਹਾਨੂੰ ਜਿਹੜੇ ਅਪਡੇਟ ਆ ਉਹ ਜ਼ਰੂਰ ਕਰਦੇ ਰਹਾਂਗੇ। ਸੋ 3 ਪ੍ਰਾਈਮ ਮਿਨਿਸਟਰ ਜਿਹੜੇ ਆ ਅਫੈਕਟ ਹੋ ਚੁੱਕੇ ਆ, 2 ਨੇ ਬਲੀ ਚੜ੍ਹ ਗਏ ਨੇ। ਰਿਜ਼ਾਈਨ ਕਰ ਦਿੱਤਾ ਤੇ ਤੀਜਾ ਜਿਹੜਾ ਆ ਉਹ ਹੁਣ ਗਰਮ ਪਾਣੀ 'ਚ ਬੈਠਾ ਹੈ ਇੱਕ ਤਰ੍ਹਾਂ ਦੇ ਨਾਲ। ਕਹਿੰਦੇ ਵੀ ਹੋ ਸਕਦਾ ਵੀ ਉਹਨੂੰ ਮਾੜੀ ਜਿਹੀ ਮੈਜੋਰਟੀ ਹੈਗੀ ਆ ਪਾਸ ਕਰਨ ਦੀ, ਪਰ ਉਹਦੇ ਵਿੱਚ ਉਹਨੂੰ ਅਮੈਂਡਮੈਂਟ ਲਿਆਉਣੀਆਂ ਪੈਣਗੀਆਂ ਬੋਰਿਸ ਜੌਨਸਨ ਨੂੰ। ਜੇ ਅਮੈਂਡਮੈਂਟ ਲੈ ਕੇ ਆਉਂਦੇ ਆ ਤੇ ਫਿਰ ਉਹ ਕਹਿੰਦੇ ਪਾਸ ਨਹੀਂ ਹੋਣਾ। ਸੋ ਹੁਣ ਦੇਖੋ ਦੋਨੋਂ ਪਾਸੇ ਵਿਚਾਰਾ ਫਸਿਆ ਹੈ ਪੂਰੀ ਤਰ੍ਹਾਂ ਜੀ। ਸੋ ਅਗਲੀ ਖਬਰ ਵੱਲ ਚੱਲੀਏ, ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ USA ਦੇ ਵਿੱਚ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਇੱਕ ਕੈਂਡੀਡੇਟ ਐਲਿਜ਼ਾਬੈਥ ਵਾਰਨ ਹੈਗੇ ਆ, ਉਹਨਾਂ ਨੇ ਅਨਾਊਂਸ ਕੀਤਾ ਹੈਗਾ ਆ ਵੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੈਡੀਕੇਅਰ ਫॉर ਆਲ ਜਿਹੜਾ ਉਹ ਕਹਿ ਰਹੇ ਹੈਗੇ ਆ ਵੀ ਸਾਰਿਆਂ ਦਾ ਜਿਹੜਾ ਮੈਡੀਕੇਅਰ ਸਾਰਿਆਂ ਲਈ ਹੋਣਾ ਚਾਹੀਦਾ ਹੈਗਾ ਹੈਲਥ ਇੰਸ਼ੋਰੈਂਸ, ਉਹਦੇ ਬਾਰੇ ਜਿਹੜੀ ਪੂਰੀ ਪਲਾਨ ਆ ਉਹ ਲੈ ਕੇ ਆਪਣੇ ਲੋਕਾਂ ਦੇ ਸਾਹਮਣੇ ਆਉਣਗੇ, ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਲੱਗ ਸਕੇ ਇਸ ਪਲਾਨ ਦੇ ਕਿੰਨੇ ਖਰਚੇ ਹੋਣੇ ਆ, ਕੀ ਉਹਨਾਂ ਦਾ ਆਪਣਾ ਖਰਚਾ ਹੋਣਾ, ਕਿੰਨਾ ਜਿਹੜਾ ਗਵਰਨਮੈਂਟ ਨੂੰ ਉਹਦੇ 'ਤੇ ਕਰਜ਼ਾ ਚੜੂਗਾ, ਤਾਂ ਕਿ ਡਿਟੇਲਡ ਇਨਫੋਰਮੇਸ਼ਨ ਜਿਹੜੀ ਲੋਕਾਂ ਨੂੰ ਮਿਲ ਸਕੇ। ਅਤੇ ਦੂਸਰੇ ਪਾਸੇ ਜਿਹੜੇ ਬਰਨੀ ਸੈਂਡਰਸ ਆ ਉਹ ਵੀ ਜਿਹੜੇ ਮੈਡੀਕੇਅਰ ਫॉर ਆਲ ਲਈ ਹੈਗੇ ਆ, ਅਤੇ ਹੈਲਥ ਇੰਸ਼ੋਰੈਂਸ ਜਿਹੜਾ ਆ ਇਹ USA ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈਗਾ ਆ। ਬੜੇ ਲੰਮੇ ਸਮੇਂ ਤੋਂ ਬਾਅਦ ਜਿਹੜੀ ਓਬਾਮਾ ਕੇਅਰ ਪਾਸ ਹੋਈ ਸੀ, ਪਰ ਉਸ ਨੂੰ ਵੀ ਜਿਹੜੀ ਡੀਰੇਲ ਕਰਨ ਦੀਆਂ ਕਈ ਕੋਸ਼ਿਸ਼ਾਂ ਹੋ ਰਹੀਆਂ ਹੈਗੀਆਂ ਜੀ। ਅਗਲੀ ਜਿਹੜੀ ਹਰਜੀਤ ਸਿੰਘ ਦੀ ਗੱਲ ਕਰਦੇ ਹਾਂ, ਇੱਕ ਨਵੀਂ ਰਿਪੋਰਟ ਆਈ ਆ ਜਿਸ ਦੇ ਉੱਤੇ ਹਰ ਇੱਕ ਨੂੰ ਜਿਹੜਾ ਆ ਬਹੁਤ ਗੌਰ ਕਰਨ ਦੀ ਜ਼ਰੂਰਤ ਆ, ਖਾਸ ਕਰਕੇ ਬੱਚਿਆਂ ਦੇ ਬੇਬੀ ਫੂਡ ਦੇ ਨਾਲ ਜਿਹੜੀ ਉਹ ਜਿਹੜੀ ਸੰਬੰਧਿਤ ਹੈਗੀ ਆ। ਕਹਿੰਦੇ ਆਰਸੈਨਿਕ, ਮਰਕਰਿਕ ਅਤੇ ਹੋਰ ਕਈ ਜਿਹੜੇ ਅਜਿਹੇ ਧਾਤੂ ਜਿਹੜੇ ਕਿ ਹਾਨੀਕਾਰਕ ਹੁੰਦੇ ਨੇ ਆਮ ਇਨਸਾਨਾਂ ਦੇ ਲਈ ਵੀ ਅਤੇ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਲਈ ਵੀ, ਅਜਿਹੀਆਂ ਜਿਹੜੀਆਂ ਟਰੇਸਿਸ ਆ ਬੇਬੀ ਫੂਡ ਦੇ ਵਿੱਚ ਪਾਈਆਂ ਗਈਆਂ ਨੇ। ਇੱਕ ਇਨਵੈਸਟੀਗੇਟਿਵ ਰਿਪੋਰਟ ਬੀਤੇ ਵੀਰਵਾਰ ਜਿਹੜੀ ਇਹ ਸਾਹਮਣੇ ਆਈ ਸੀਗੀ ਵੀ ਇੱਦਾਂ ਦੇ ਖਤਰਨਾਕ ਰਸਾਇਣ ਇਹ ਜਿਹੜੇ ਕਾਮਨ ਬੇਬੀ ਫੂਡਸ ਆ ਉਹਨਾਂ ਦੇ ਵਿੱਚ ਪਾਏ ਗਏ ਨੇ। ਅਤੇ ਕਹਿੰਦੇ ਵੀ ਇਹ ਜਿਹੜੇ ਇੱਕ ਬੱਚੇ ਦੇ ਦਿਮਾਗ ਦੀ ਡਿਵੈਲਪਮੈਂਟ ਹੁੰਦੀ, ਜਿਹੜੀ ਗਰੋਥ ਹੁੰਦੀ, ਵਧਣਾ ਹੁੰਦਾ ਆ, ਉਸ ਦੇ ਉੱਤੇ ਭੈੜਾ ਅਸਰ ਕਰ ਸਕਦੇ ਆ। 168 ਬੇਬੀ ਫੂਡ ਕਹਿੰਦੇ ਆ ਇਹਨਾਂ ਜਾਂਚਕਰਤਾ ਦੇ ਦੁਆਰਾ ਇਨਵੈਸਟੀਗੇਟਰ ਨੇ ਟੈਸਟ ਕੀਤੇ, ਜਿਨ੍ਹਾਂ ਦੇ ਵਿੱਚੋਂ 95% ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਜਿਹੜੇ ਟੌਕਸਿਕ ਕੈਮੀਕਲ ਜਿਹੜੇ ਰਸਾਇਣ ਆ ਆਰਸੈਨਿਕ, ਮਰਕਰੀ, ਲੈਡ, ਕੈਡਮੀਅਮ ਵਰਗੇ ਜਿਹੜੇ ਧਾਤੂ ਆ ਉਹ ਪਾਏ ਗਏ, ਜਿਹੜੇ ਕਿ ਬੱਚਿਆਂ ਦੇ ਲਈ ਹਾਨੀਕਾਰਕ ਜਿਹੜੇ ਹੋ ਸਕਦੇ ਆ। 25% ਜਿਹੜੇ ਫੂਡ ਟੈਸਟ ਕੀਤੇ ਗਏ ਉਹਨਾਂ ਦੇ ਵਿੱਚ ਹੈਵੀ ਮੈਟਲ ਜਿਹੜੇ ਭਾਰੀ ਧਾਤੂ ਹੁੰਦੇ ਆ ਉਹ ਜਿਹੜੇ ਉਹ ਪਾਏ ਗਏ ਆ। ਇਹ ਜੇ ਇੱਕ ਰਿਪੋਰਟ ਆ ਹੈਲਦੀ ਬੇਬੀਜ਼ ਬ੍ਰਾਈਟ ਫਿਊਚਰਸ, ਇੱਕ ਕੋਲੇਸ਼ਨ ਨਾਨ ਪ੍ਰੋਫਿਟ ਗਰੁੱਪ ਜਿਹੜੇ ਹੈਗੇ ਆ, ਹੋਰ ਡੋਨਰਸ ਅਤੇ ਸਾਇੰਟਿਸਟ ਆ, ਉਹਨਾਂ ਦੇ ਦੁਆਰਾ ਇਹ ਲਿਆਂਦੀ ਗਈ ਆ। ਅਤੇ ਇੱਕ ਹਰਜੋਤ ਸਿੰਘ ਜੀ ਕਾਫੀ ਇੱਕ ਖਤਰੇ ਵਾਲੀ ਇੱਕ ਗੱਲ ਹੈਗੀ ਹੈ। ਬਹੁਤ ਸਾਰੇ ਜਿਹੜੇ ਮਾਪੇ ਆ, ਖਾਸ ਕਰਕੇ ਨਵੇਂ ਬੱਚਿਆਂ ਦੇ ਜਿਹੜੇ ਮਾਪੇ ਆ ਉਹ ਇਹਨਾਂ ਬੇਬੀ ਫੂਡਸ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਨੇ ਵੀ ਉਹਨਾਂ ਨੂੰ ਉਹ ਦਿੰਦੇ ਨੇ, ਚਾਹੇ ਉਹ ਖਾਣ ਵਾਲਾ ਹੋਵੇ, ਚਾਹੇ ਉਹ ਮਿਲਕ ਜਿਹੜਾ ਟਾਈਪ ਹੁੰਦਾ ਆ। ਸੋ ਇੱਦਾਂ ਦੀਆਂ ਚੀਜ਼ਾਂ ਕਾਫੀ ਜਿਹੜੀ ਆ ਉਹ ਪ੍ਰੋਬਲਮ ਆਉਂਦੀ ਆ। ਕਹਿੰਦੇ ਵੀ ਇਹ ਲੈਬ ਟੈਸਟਿੰਗ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕੀਤੇ ਗਏ ਸੀਗੇ ਉਹਨਾਂ ਬ੍ਰਾਂਡਸ ਦੇ ਵਿੱਚ ਗਰਬਰ, ਐਨਫਾਮਿਲ, ਮੌਟਸ, ਜੂਸੀ ਜੂਸ ਅਤੇ ਹੋਰ ਜਿਹੜੇ ਕਹਿੰਦੇ ਵੀ ਪ੍ਰੋਡਕਟਸ ਜਿਹੜੇ ਫਾਰਮੂਲਾ, ਯੋਗਹਰਟ, ਟੀਦਿੰਗ ਬਿਸਕੁਟ, ਸੀਰੀਅਲਸ ਇਹਨਾਂ ਬੱਚਿਆਂ ਦੇ, ਇਹਨਾਂ ਸਾਰਿਆਂ ਦੇ ਉੱਤੇ ਉਹਨਾਂ ਨੇ ਟੈਸਟ ਕੀਤੇ ਸੀਗੇ। ਅਤੇ ਇਹ ਫੂਡ ਕਹਿੰਦੇ ਉਹਨਾਂ ਨੇ ਐਮਾਜ਼ੋਨ, ਸੇਫਵੇ, ਟਾਰਗੇਟ, ਪਿਬਲਿਕਸ, ਵਾਲਮਟ, ਹੋਲ ਫੂਡ ਇਹਨਾਂ ਵਰਗੀਆਂ ਜਿਹੜੀਆਂ ਰੀਟੇਲਰਸ ਆ ਉਹਨਾਂ ਤੋਂ ਬਾਏ ਕਰਕੇ ਇਹ ਟੈਸਟ ਕੀਤਾ ਸੀ। ਇਹ ਕਾਫੀ ਇੱਕ ਖਤਰੇ ਵਾਲੀ ਹੈ ਜਿਹੜੀ ਹੁਣ ਗੱਲ ਹਰਜੋਤ ਸਿੰਘ ਜੀ ਹੈਗੀ ਆ। ਹੁਣ ਆਮ ਬੰਦਾ ਤਾਂ ਇਹ ਸੋਚਦਾ ਵੀ FDA ਅਪਰੂਵਡ ਲਿਖਿਆ ਹੁੰਦਾ ਵੀ ਸਾਰਾ ਕੁਝ ਟੈਸਟਡ ਹੋਊਗਾ, ਸਾਰਾ ਕੁਝ ਠੀਕ ਹੋਊਗਾ, ਪਰ ਅਜਿਹੀ ਚੀਜ਼ ਜਿਹੜੀ ਇਸ ਦੇ ਵਿੱਚ ਨਿਕਲਦੀ ਆ ਤਾਂ ਇੱਕ ਖਤਰੇ ਵਾਲੀ ਗੱਲ ਉਹ ਬਣਦੀ ਆ। ਸੋ ਲੋਕਾਂ ਨੂੰ ਵੀ ਫਿਰ ਸਮਝ ਨਹੀਂ ਆਉਂਦੀ ਵੀ ਉਹ ਇਨ ਦੀ ਐਂਡ ਜੇ ਉਹਨਾਂ ਨੂੰ ਖਵਾਉਣਾ ਹੈ, ਉਹਨਾਂ ਨੂੰ ਬੱਚਿਆਂ ਨੂੰ ਜੇ ਕੁਝ ਦੇਣਾ ਤੇ ਫਿਰ ਉਸ ਦੀ ਥਾਂ ਦੇ ਉੱਤੇ ਦੇਣ ਕੀ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਜਾਰਜੀਆ ਤੋਂ ਆ ਰਹੀ ਆ। ਜਾਰਜੀਆ ਦੇ ਵਿੱਚ ਇੱਕ ਮਿਲਟਰੀ ਵਾਲੇ ਜਿਹੜੇ ਆ ਉਹ ਆਪਣੀ ਜਿਹੜੀ ਆ ਪ੍ਰੈਕਟਿਸ ਕਰ ਰਹੇ ਸੀ, ਜਦੋਂ ਉਹਨਾਂ ਦੀ ਇੱਕ ਆਰਮਰਡ ਵਹੀਕਲ ਜਿਹੜੀ ਆ ਉਹ ਪਾਣੀ ਦੇ ਵਿੱਚ ਚਲੀ ਗਈ, ਜਿਹਦੇ ਨਾਲ 3 ਫੌਜੀਆਂ ਦੀ ਮੌਤ ਹੋ ਗਈ ਅਤੇ 3 ਫੌਜੀ ਜਿਹੜੇ ਆ ਉਹ ਬੁਰੀ ਤਰ੍ਹਾਂ ਜਿਹੜੇ ਫੱਟੜ ਹੋ ਗਏ। ਇਹ ਟ੍ਰੇਨਿੰਗ ਐਕਸਰਸਾਈਜ਼ ਜਿਹੜੀ ਆ ਫੋਰਟ ਸਟਿਊਅਰਟ ਜਿਹੜਾ ਜਾਰਜੀਆ ਦੇ ਵਿੱਚ ਆ ਉੱਥੇ ਚੱਲ ਰਹੀ ਸੀ,
ਤੇ ਇਹਦੇ ਹੁਣ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਜਿਹੜੇ ਸੇਫਟੀ ਪ੍ਰੀਕਾਸ਼ਨਸ ਆ ਉਹ ਕਿਉਂ ਨਹੀਂ ਚੱਜ ਨਾਲ ਰੱਖੇ ਗਏ, ਜਿਹਦੇ ਨਾਲ ਜਿਹੜੇ ਆ ਜੇ ਕਹਿੰਦੇ ਸੇਫਟੀ ਪ੍ਰੀਕਾਸ਼ਨਸ ਗੁੱਡ ਹੁੰਦੇ ਤੇ 3 ਜਣਿਆਂ ਦੀ ਜਿਹੜੀ ਮੌਤ ਆ ਉਹ ਨਾ ਹੁੰਦੀ। ਜੀ ਜੀ। ਓਰੋਵਿਲ ਤੋਂ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, 3 ਜਿਹੜੀਆਂ ਆ ਜਵਾਨ ਬੱਚੀਆਂ ਜਿਹੜੀਆਂ ਆ ਉਹ ਕਹਿੰਦੇ ਬੀਤੇ ਸ਼ਨੀਚਰਵਾਰ ਆ ਉਹ ਲਾਪਤਾ ਹੋ ਗਈਆਂ ਸੀਗੀਆਂ, ਪਰ ਕਹਿੰਦੇ ਆ ਬਾਅਦ ਦੇ ਵਿੱਚ ਓਰੋਵਿਲ ਦੀ ਪੁਲਿਸ ਆ ਉਹਨਾਂ ਨੂੰ ਲੱਭ ਲਿਆ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਿਹੜਾ ਆ ਉਹ ਮਿਲਾ ਦਿੱਤਾ ਗਿਆ। 12 ਸਾਲਾਂ ਦੀ ਹੈਨਾ ਗ੍ਰੈਮਸ, ਹੈਵਨ ਹੈਂਸ਼ਾ 12 ਸਾਲ, ਮੈਡਲਿਨ ਕੈਸਟੀਲ ਜਿਹੜੀ 13 ਸਾਲਾਂ ਦੀ, ਉਹ ਕਹਿੰਦੇ ਖੇਡ ਰਹੇ ਸੀਗੇ ਤੇ ਪਰਿਵਾਰਾਂ ਨੂੰ ਬਾਅਦ ਦੇ ਵਿੱਚ ਉਹ ਲੱਭੇ ਨਹੀਂ। ਘੰਟਿਆਂ ਬੱਧੀ ਜਿਹੜੇ ਉਹ ਲੱਭਦੇ ਰਹੇ, ਫਿਰ ਪੁਲਿਸ ਅਧਿਕਾਰੀਆਂ ਦੀ ਜਿਹੜੀ ਉਹਨਾਂ ਨੇ ਮਦਦ ਲਈ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਾਲੇ ਉਹਨਾਂ ਬੱਚੀਆਂ ਨੂੰ ਲੱਭਣ ਦੇ ਵਿੱਚ ਉਹ ਕਾਮਯਾਬ ਹੋਏ ਤੇ ਪਰਿਵਾਰਾਂ ਨੂੰ ਕਹਿ ਲਓ ਵੀ ਜਾਨ ਦੇ ਵਿੱਚ ਜਾਨ ਪਈ, ਕਿਉਂਕਿ ਅਚਨਚੇਤੇ ਜੇ 3 ਬੱਚੀਆਂ ਇੱਦਾਂ ਲਾਪਤਾ ਹੋ ਜਾਣ ਨਾ ਲੱਭਣ ਤਾਂ ਹਰ ਇੱਕ ਨੂੰ ਜਿਹੜੀ ਉੱਥੇ ਚਿੰਤਾ ਆ ਉਹ ਪੈ ਜਾਂਦੀ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਚਿਲੀ ਤੋਂ ਆ ਰਹੀ। ਚਿਲੀ ਦੇ ਵਿੱਚ ਕਾਫੀ ਜਿਹੜੇ ਆ ਵਾਇਲੈਂਟ ਪ੍ਰੋਟੈਸਟ ਚੱਲ ਰਹੇ ਹੈਗੇ ਆ, ਜਿਹਦੇ ਨਾਲ 8 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਸੋਸ਼ਲ ਇਨਇਕੁਐਲਿਟੀ ਨੂੰ ਲੈ ਕੇ ਜਿਹੜੇ ਆ ਮੁਜ਼ਾਹਰੇ ਚਿਲੀ ਦੇ ਵਿੱਚ ਹੋ ਰਹੇ ਹੈਗੇ ਆ। ਕਹਿੰਦੇ ਵੀ 30 ਸਾਲ ਹੋ ਗਏ ਆ ਉੱਥੇ ਇਹੀ ਕੁਛ ਜਿਹੜਾ ਚੱਲ ਰਿਹਾ ਹੈਗਾ ਤੇ ਮਿਲਟਰੀ ਦੀ ਡਿਕਟੇਟਰਸ਼ਿਪ ਹੈਗੀ ਆ। ਉਹਦੇ ਉਲਟ ਜਿਹੜੇ ਲੋਕ ਆ ਹੁਣ ਉਹ ਆਪਣੇ ਆਪ ਨੂੰ ਖੜਾ ਤਾਂ ਕਰ ਰਹੇ ਆ, ਪਰ ਜਿਹੜੀ ਮਿਲਟਰੀ ਆ ਉਹਨਾਂ ਨੇ 8 ਲੋਕਾਂ ਨੂੰ ਜਿਹੜਾ ਮਾਰ ਦਿੱਤਾ ਤੇ ਕਾਫੀ ਲੋਕ ਜਿਹੜੇ ਆ ਉੱਥੇ ਫੱਟੜ ਵੀ ਹੋਏ ਹੈਗੇ ਆ। ਜੀ, ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਹੈ, ਵਿਕੀਲੀਕਸ ਦਾ ਫਾਊਂਡਰ ਜੂਲੀਅਨ ਅਸਾਂਜ ਕਹਿੰਦੇ ਉਹ ਲੰਡਨ ਦੇ ਇੱਕ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ। ਜਦੋਂ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਕਹਿੰਦੇ ਪਹਿਲੀ ਜਿਹੜੀ ਆ ਪਬਲਿਕ ਅਪੀਅਰੈਂਸ ਸੀਗੀ। ਦਾੜੀ ਦੂੜੀ ਉਹਨੇ ਹੁਣ ਕਟਾ ਛੱਡੀ ਸੀ, ਕਹਿੰਦੇ ਕਲੀਨ ਸ਼ੇਵ ਹੋ ਕੇ ਜਿਹੜਾ ਉੱਥੇ ਆਇਆ ਸੀਗਾ। ਇਸ ਮੌਕੇ ਯੂਨਾਈਟਿਡ ਸਟੇਟਸ ਦੇ ਵਿੱਚ 18 ਵੱਖ-ਵੱਖ ਕਾਊਂਟਸ ਦੇ ਜਿਹੜੇ ਦੋਸ਼ ਆ ਉਸ ਦੇ ਉੱਤੇ ਲੱਗੇ ਹੋਏ ਆ। ਪਿਛਲੇ 7 ਸਾਲ ਤੋਂ ਐਕਵਾਡੋਰ ਦੀ ਜਿਹੜੀ ਅੰਬੈਸੀ ਯੂਕੇ ਦੇ ਵਿੱਚ ਆ ਉਸ ਦੇ ਵਿੱਚ ਉਹ ਰਹਿ ਰਿਹਾ ਸੀਗਾ। ਕਹਿੰਦੇ ਵੀ ਸਾਰੇ ਜਾਣੇ ਕਾਫੀ ਭੌਚੱਕੇ ਜਿਹੜੇ ਉਹ ਉਸ ਟਾਈਮ ਦੇ ਉੱਤੇ ਰਹਿ ਗਏ ਜਦ ਅਦਾਲਤ ਦੇ ਵਿੱਚ ਉਸ ਨੂੰ ਉਸ ਦਾ ਨਾਮ ਤੇ ਉਸ ਦੀ ਉਮਰ ਪੁੱਛੀ ਗਈ ਤੇ ਉਹ ਜਵਾਬ ਦੇਣ ਤੋਂ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਉਹ ਕੀ ਉਸ ਨੇ ਉਹ ਕਹਿਣਾ ਆ। ਤੇ ਹੁਣ ਲੋਕ ਕਈ ਤਰੀਕੇ ਦੀਆਂ ਜਿਹੜੀਆਂ ਇਸ ਦੇ ਬਾਬਤ ਆ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਗੱਲਾਂ ਆ ਉਹ ਬਣਾ ਰਹੇ ਆ ਵੀ ਪਤਾ ਨਹੀਂ ਉਹਨੂੰ ਦਿਮਾਗੀ ਤੌਰ ਦੇ ਉੱਤੇ ਟਾਰਚਰ ਕੀਤਾ ਆ ਜਾਂ ਜਾਣ ਕੇ ਉਹ ਇੱਦਾਂ ਦਾ ਨਾਟਕ ਆ ਉਹ ਕਰ ਰਿਹਾ ਹੈਗਾ ਆ। ਕਹਿੰਦੇ ਵੀ ਹਵਾਲਗਿਰੀ ਦੀ ਜਿਹੜੀ ਕਾਰਵਾਈ ਆ ਉਹ ਫਰਵਰੀ 2020 ਦੇ ਵਿੱਚ ਉਹ ਸ਼ੁਰੂ ਹੋਵੇਗੀ, ਉਸ ਦੀ ਹੀਅਰਿੰਗ ਜਿਹੜੀ ਸ਼ੁਰੂ ਹੋਵੇਗੀ ਤੇ ਜੇ ਹਵਾਲਗਿਰੀ ਦੇ ਲਈ ਉਸ ਨੂੰ ਓਕੇ ਕਰ ਦਿੱਤਾ ਜਾਂਦਾ ਆ ਤੇ ਫਿਰ ਉਹਨੂੰ ਅਮਰੀਕਾ ਦੇ ਵਿੱਚ ਲਿਆ ਕੇ ਇਸ ਦੇ ਉੱਤੇ ਜਿਹੜੇ 18 ਵੱਖ-ਵੱਖ ਦੋਸ਼ ਲੱਗੇ ਨੇ ਐਸਪੀਓਨਾਜ ਤੋਂ ਲੈ ਕੇ ਤੇ ਹੋਰ ਕਈ ਤਰੀਕੇ ਦੇ ਭਾਰੀ ਜਿਹੜੇ ਇਸ ਦੇ ਉੱਤੇ ਜੁਰਮ ਹੈਗੇ ਨੇ ਵੀ ਉਹਨਾਂ ਦੇ ਲਈ ਫਿਰ ਇੱਥੇ ਅਮਰੀਕਾ ਦੇ ਵਿੱਚ ਉਸ ਦਾ ਟਰਾਇਲ ਚੱਲ ਸਕਦਾ ਆ। ਪਰ ਇਹ ਸਾਰਾ ਕੁਝ ਉਸ ਹਵਾਲਗਿਰੀ ਦੀ ਹੀਅਰਿੰਗ ਦੇ ਉੱਤੇ ਹੀ ਸੰਬੰਧਿਤ ਰਹੇਗਾ। ਜੀ, ਅਗਲੀ ਖਬਰ ਜਿਹੜੀ ਉਹ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨੋਜ਼ੇ ਏਰੀਆ ਇੱਕ ਪੂਰੇ ਅਮਰੀਕਾ ਦੇ ਵਿੱਚ ਸਭ ਤੋਂ ਮਹਿੰਗਾ ਏਰੀਆ ਰਹਿਣ ਦੇ ਲਈ ਬਣਿਆ ਹੋਇਆ ਆ। ਅਪਾਰਟਮੈਂਟਾਂ ਦੇ ਰੈਂਟ ਬਹੁਤ ਹਾਈ ਆ। 2 ਬੈਡਰੂਮ ਦੀ ਅਪਾਰਟਮੈਂਟ ਜਿਹੜੀ ਆ ਉਹ $3000 ਦੇ ਕਰੀਬ ਹੋ ਗਈ ਉਹ ਹੈਗੀ ਆ ਤੇ ਘਰਾਂ ਦੀ ਕੀਮਤ ਐਵਰੇਜ $1 ਮਿਲੀਅਨ ਹੋ ਰਹੀ ਹੈਗੀ ਆ। ਤੇ ਉਸ ਨੂੰ ਦੇਖਦੇ ਹੋਏ ਈਸਟ ਸਾਈਡ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਦੇ ਜਿਹੜੇ ਵਾਰਡ ਮੈਂਬਰਸ ਆ ਉਹਨਾਂ ਨੇ ਜਨੈਨੀਮਸਲੀ ਇੱਕ ਮਤਾ ਪਾਸ ਕੀਤਾ ਜਿਹਦੇ ਮੁਤਾਬਕ $60 ਮਿਲੀਅਨ ਦਾ ਜਿਹੜਾ ਬੌਂਡ ਆ ਉਹ ਮਾਰਚ 2020 ਦੀਆਂ ਜਿਹੜੀਆਂ ਇਲੈਕਸ਼ਨਸ ਹੋਣੀਆਂ ਆ ਉਹਦੇ ਵਿੱਚ ਉਹ ਲੈ ਕੇ ਆਉਣਗੇ। ਉਹ ਕਹਿੰਦੇ ਵੀ ਜਿਹੜਾ $60 ਮਿਲੀਅਨ ਜਿਹੜਾ ਇੱਕ ਤਰ੍ਹਾਂ ਨਾਲ ਲੋਕਾਂ ਦੇ ਉੱਤੇ ਟੈਕਸ ਲਾ ਕੇ ਜਿਹੜਾ ਇਕੱਠਾ ਕੀਤਾ ਜਾਊਗਾ ਉਹਦੇ ਨਾਲ ਜਿਹੜੇ ਟੀਚਰਸ ਹੈਗੇ ਆ ਉਹਨਾਂ ਨੂੰ ਜਿਹੜੀਆਂ ਲੋ ਇਨਕਮ ਵਾਲੀਆਂ ਜਿਹੜੀਆਂ ਅਪਾਰਟਮੈਂਟਸ ਆ ਉਹ ਬਣਾ ਕੇ ਦੇਣਗੇ। ਇਸ ਤੋਂ ਪਹਿਲਾਂ ਵੀ ਜਿਹੜਾ ਇੱਕ ਫੇਸਬੁੱਕ ਵੱਲੋਂ $25 ਮਿਲੀਅਨ ਦੀ ਜਿਹੜੀ ਡੋਨੇਸ਼ਨ ਆ ਉਹ ਪਾਲੋ ਆਲਟੋ ਦੇ ਵਿੱਚ ਦਿੱਤੀ ਗਈ ਸੀ, ਜਿਹਦੇ ਨਾਲ ਕਹਿੰਦੇ ਵੀ 90 ਤੋਂ 120 ਦੇ ਕਰੀਬ ਯੂਨਿਟਸ ਜਿਹੜੇ ਆ ਅਪਾਰਟਮੈਂਟ ਦੇ ਯੂਨਿਟਸ ਉਹ ਬਣਨਗੇ ਤਾਂ ਕਿ ਜਿਹੜੇ ਟੀਚਰਸ ਆ ਉਹ ਇੱਥੇ ਰਹਿ ਸਕਣ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਟੀਚਰਸ ਦੀਆਂ ਜਿਹੜੀਆਂ ਤਨਖਾਹਾਂ ਆ ਉਹ ਇੰਨੀਆਂ ਹਾਈ ਨਹੀਂ ਹੈਗੀਆਂ। ਸੋ ਬੇ ਏਰੀਏ ਦੇ ਵਿੱਚ ਜਿਹੜੇ ਬਹੁਤ ਸਾਰੇ ਸਕੂਲ ਆ ਉਹਨਾਂ ਨੂੰ ਇਹ ਸਭ ਤੋਂ ਵੱਡੀ ਪ੍ਰੋਬਲਮ ਪੈ ਰਹੀ ਆ ਵੀ ਉਹ ਟੀਚਰਾਂ ਨੂੰ ਰੱਖ ਨਹੀਂ ਸਕਦੇ, ਕਿਉਂਕਿ ਜਿਹੜੇ ਵੀ ਟੀਚਰ ਆ ਉਹ ਫਿਰ ਜਿਹੜੇ ਸਸਤਾ ਏਰੀਆ ਹੈਗਾ ਆ ਉੱਥੇ ਮੂਵ ਹੋ ਜਾਂਦੇ ਆ ਜਿੱਥੇ ਰਹਿਣ ਲਈ ਸਸਤਾ ਆ
ਅਤੇ ਬੇਏਰੀਏ ਲਈ ਟੀਚਰ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਸ਼ਾਰਟੇਜ ਹੈਗੀ ਆ। ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਇੱਕ ਬਹੁਤ ਵੱਡਾ ਜਿਹੜਾ ਕਾਰਨ ਹੈ ਇਹਦੇ ਵਿੱਚ ਜਿਹੜਾ ਆਰਥਿਕਤਾ ਨੂੰ ਲੈ ਕੇ ਵੀ ਜਿਹੜਾ ਉਹ ਹੈਗਾ ਆ, ਪੇ ਇੰਨੀ ਜ਼ਿਆਦਾ ਨਹੀਂ, ਲੋਕ ਫਿਰ ਇੱਧਰ ਆਉਣਾ ਜਿਹੜਾ ਉਹ ਪਸੰਦ ਨਹੀਂ ਕਰਦੇ ਵੀ ਉਹ ਖਾਊਗਾ ਕੀ ਅਤੇ ਫਿਰ ਰਹੂਗਾ ਕੀ। ਇਹ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਗੰਭੀਰ ਬਣੀ ਹੋਈ ਆ। ਹਰਜੋਤ ਸਿੰਘ ਜੀ, ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਜਾਈਏ ਵੀ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਵਾਲੇ ਜਿਹੜੇ ਹੈਗੇ ਨੇ ਅਮਰੀਕਾ ਦੇ ਵਿੱਚ, ਅਤੇ ਵੱਖ-ਵੱਖ ਜਿੰਨੀਆਂ ਵੀ ਹੋਰ ਮੋਟਰਸਾਈਕਲ ਕਲੱਬਸ ਹੈਗੇ ਨੇ, ਉਹਨਾਂ ਨੇ ਬਾਕੀਆਂ ਦੇ ਨਾਲ ਜਿਹੜਾ ਮਿਲ ਕੇ ਇੱਕ ਯੂਨਿਟੀ ਜਿਹੜੀ ਰਾਈਡ ਆ ਉਹ ਕੀਤੀ 550 ਜਿਹੜੀ ਉਹ ਮੀਲ ਦੀ। ਬੀਤੇ ਸ਼ਨੀਚਰਵਾਰ ਨੂੰ ਉਹ ਉਹਨਾਂ ਨੇ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਆਰੰਭਤਾ ਕਰਦੇ ਹੋਏ ਵੱਖ-ਵੱਖ ਗੁਰੂ ਘਰਾਂ ਦੇ ਵਿੱਚੋਂ ਹੁੰਦੇ ਹੋਏ ਫਿਰ ਜਿਹੜੇ ਉਹ ਰੈਡਿੰਗ ਵੱਲ ਨੂੰ ਜਿਹੜੇ ਉਹ ਗਏ, ਰਾਤ ਉੱਥੇ ਜਿਹੜੀ ਗੁਜ਼ਾਰੀ, ਉੱਥੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਆ ਉੱਧਰਲੇ ਪਾਸੇ ਜਿਹੜਾ ਉਹ ਗਏ, ਅਤੇ ਫਿਰ ਵਾਪਸ ਕੱਲ੍ਹ ਜਿਹੜੇ ਕੈਪੀਟਲ ਹਿੱਲ ਤੱਕ ਵਾਪਸ ਆਏ ਆ। 550 ਸਾਲਾ ਜਿਹੜਾ ਗੁਰਪੁਰਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਸ ਨੂੰ ਸਮਰਪਿਤ 550 ਮੀਲ ਦੀ ਜਿਹੜੀ ਇਹ ਰਾਈਡ ਆ ਉਹਨਾਂ ਨੇ ਇਹ ਕੀਤੀ। ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਹੋਇਆ, ਫਲੈਟ ਟਾਇਰ, ਹੋਰ ਕਈ ਕੁਛ ਹੋਇਆ, ਪਰ ਉਹਨਾਂ ਸਾਰੀਆਂ ਮੁਸ਼ਕਿਲਾਂ ਤੋਂ ਵਿੱਚੋਂ ਜਿਹੜੇ ਉਹ ਜੂਝਦੇ ਹੋਏ ਸਾਰੇ ਜਿਹੜੇ ਮੋਟਰਸਾਈਕਲ ਵਾਲੇ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਉਹਨਾਂ ਨੇ ਜਿਹੜੀ 550 ਮੀਲ ਦੀ ਜਿਹੜੀ ਰਾਈਡ ਆ ਉਸ ਨੂੰ ਜਿਹੜਾ ਉਹ ਕੰਪਲੀਟ ਕੀਤਾ। ਵਾਪਸੀ ਕੈਪੀਟਲ ਹਿੱਲ ਜਿਹੜੀ ਸੈਕਰਾਮੈਂਟੋ ਦੇ ਵਿੱਚ ਉੱਥੇ ਉਹਨਾਂ ਨੇ ਜਿਹੜੀ ਉਹ ਸਮਾਪਤੀ ਕੀਤੀ ਕੱਲ੍ਹ ਜਿਹੜੀ ਉਹ ਸ਼ਾਮ ਨੂੰ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਕੀਰਤਨ ਵੀ ਕੀਤਾ ਗਿਆ, ਅਰਦਾਸ ਵੀ ਜਿਹੜੀ ਉਹ ਕੀਤੀ ਗਈ। ਵੱਖ-ਵੱਖ ਗੁਰੂ ਘਰਾਂ ਦੇ ਵਿੱਚੋਂ ਹੁੰਦੀ ਹੋਈ ਜਿਹੜੀ ਪੂਰੀ ਜਿਹੜੀ 550 ਮੀਲ ਦੀ ਰੈਲੀ ਆ ਸਿੱਖ ਮੋਟਰਸਾਈਕਲ ਕਲੱਬ ਜਿਹੜੇ ਅਮਰੀਕਾ ਦੇ ਆ ਉਹਨਾਂ ਦੇ ਬਾਕੀ ਹੋਰ ਜਿਹੜੇ ਰਾਈਡਰਸ ਦੇ ਨਾਲ ਮਿਲ ਕੇ ਆ ਉਹਨਾਂ ਨੇ ਉਹ ਕੰਪਲੀਟ ਕੀਤੀ। ਬਹੁਤ ਵਧੀਆ ਜਿਹੜਾ ਇੱਕ ਉਹਨਾਂ ਦਾ ਉਪਰਾਲਾ ਆ ਵੀ ਉਹਨਾਂ ਨੇ ਉਸ ਕਮਿਊਨਿਟੀ ਦੇ ਵਿੱਚ ਵੀ 550 ਸਾਲਾ ਜਿਹੜਾ ਗੁਰਪੁਰਬ ਆ ਉਸ ਦੇ ਬਾਰੇ ਜਿਹੜਾ ਉਹਨਾਂ ਨੇ ਸੁਚੇਤ ਕੀਤਾ ਜੀ। ਅਗਲੀ ਖਬਰ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਆ, ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ ਜਿਹੜੇ ਕੈਨਾਵਸ ਸਟੋਰ ਫਰੰਟਸ ਆ, ਖਾਸ ਕਰਕੇ ਜਿਹੜੇ ਭੰਗ ਵਾਲੇ ਸਟੋਰ ਆ ਜਿੱਥੋਂ ਭੰਗ ਮਿਲਦੀ ਲੋਕਾਂ ਨੂੰ, ਉਹ ਜਿਹੜੀ ਆ ਉਹਨੂੰ ਲੈ ਕੇ FBI ਨੇ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈਗੀ ਆ। ਪਹਿਲਾਂ ਇਹ ਜਿਹੜੇ ਪ੍ਰੋਗਰਾਮ ਆ ਖਾਸ ਕਰਕੇ ਮੈਡੀਕਲ ਮਰਵਾਨਾ ਜਿਨ੍ਹਾਂ ਨੂੰ ਡਾਕਟਰ ਪ੍ਰਸਕ੍ਰਾਈਬ ਕਰਦੇ ਸੀ ਉਹ ਯੂਜ਼ ਕਰਦੇ ਸੀ। ਉਹ ਤੋਂ ਬਾਅਦ ਇਹ ਕਹਿੰਦੇ ਕਾਫੀ ਮਿਸਯੂਜ਼ ਵੀ ਹੋਇਆ। ਹੁਣ ਇਸ ਨੂੰ ਲੈ ਕੇ ਕਿਉਂਕਿ ਜਿਹੜੇ ਇਨਵੈਸਟਰ ਸੀਗੇ ਇਹਦੇ ਵਿੱਚ ਉਹ ਇੱਕ ਮੇਨ ਖਾਸ ਕਰਕੇ ਯੂਕਰੇਨ ਦੇ ਨਾਲ, ਯੂਕਰੇਨ ਬੋਰਨ ਬਿਜ਼ਨਸਮੈਨ ਇੰਡਾਈਟ ਹੋਇਆ ਪਿਛਲੇ ਮਹੀਨਿਆਂ ਦੇ ਵਿੱਚ, ਜਿਹਨੂੰ ਕੈਂਪੇਨ ਫਾਈਨਾਂਸ ਚਾਰਜਸ ਦੇ ਉੱਤੇ ਜਿਹੜਾ ਚਾਰਜ ਕੀਤਾ ਗਿਆ ਸੀ, ਅਤੇ ਉਹਦੇ ਜਿਹੜੇ ਹੋਰ 2 ਕਲੋਜ਼ ਐਸੋਸੀਏਟ ਸੀ ਉਹ ਰੂਡੀ ਜਿਊਲੀਆਨੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਲਾਇਰ ਹੈਗੇ ਆ, ਵਕੀਲ ਆ, ਉਹਨਾਂ ਦੇ ਐਸੋਸੀਏਟ ਸੀ। ਇਸ ਕਰਕੇ ਜਿਹੜੀ ਆ ਪਿਛਲੇ ਵੀਕ FBI ਨੇ ਜਿਹੜੀ ਆ ਇਹਨਾਂ ਜਿੰਨੇ ਵੀ ਭੰਗ ਵੇਚਣ ਵਾਲੇ ਜਿਹੜੇ ਸਟੋਰ ਹੈਗੇ ਆ, ਕੈਨਾਵਸ ਸਟੋਰ ਆ, ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਵੀ ਕਿਸੇ ਤਰ੍ਹਾਂ ਇਹਨਾਂ ਨੇ ਹੋ ਸਕਦਾ ਵੀ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਬਰਾਈਬ ਨਾ ਕੀਤਾ ਹੋਵੇ। ਮੇਅਰ ਡੈਰਲ ਸਟੀਨਬਰਗ ਜਿਹੜੇ ਆ ਉਹਨਾਂ ਨੇ ਇੱਕ ਜਿਹੜੇ ਕੈਨਾਵਸ ਲਾਇਸੈਂਸਿੰਗ ਆ ਸੈਕਰਾਮੈਂਟੋ ਦੇ ਵਿੱਚ ਉਹਨੂੰ ਲੈ ਕੇ ਉਹਨੂੰ ਆਡਿਟ ਕਰਨ ਦੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਸਟੇਟ ਆਫ ਕੈਲੀਫੋਰਨੀਆ ਜਿਹੜੀ ਆ ਉਹ ਆਪਣਾ ਖੁਦ ਵੀ ਇਸ ਬਿਜ਼ਨਸ ਦਾ ਜਿਹੜਾ ਰਿਵਿਊ ਕਰ ਰਹੀ ਹੈਗੀ ਆ। ਸੋ ਇਹ ਕਾਫੀ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, ਅੱਜ ਤੋਂ ਕੁਛ ਮਹੀਨੇ ਜਿਹੜਾ ਪਹਿਲਾਂ ਕਨੈਟੀਕਟ ਦੇ ਜਿਹੜੇ ਸਿੱਖਾਂ ਆ ਉਹਨਾਂ ਦੇ ਦੁਆਰਾ ਜਿਹੜਾ 1984 ਦੇ ਜਿਹੜਾ ਸਿੱਖ ਜੈਨੋਸਾਈਡ ਮੈਮੋਰੀਅਲ ਆ ਉੱਥੋਂ ਦੀ ਲਾਇਬ੍ਰੇਰੀ ਦੇ ਵਿੱਚ ਜਿਹੜਾ ਉਹ ਲਵਾਇਆ ਗਿਆ ਸੀਗਾ। ਉੱਥੇ ਜਿਸ ਤਰੀਕੇ ਨਾਲ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਸ ਨੂੰ ਲੈ ਕੇ ਜਿਹੜੇ ਸਿੱਖ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ ਕਾਫੀ ਵੋਕਲ ਰਹਿੰਦੇ ਨੇ, ਗੱਲਬਾਤ ਵੀ ਕਰਦੇ ਨੇ, ਅਤੇ ਹੋਰ ਕਈ ਇਲਾਕਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਸਟੇਟਸ ਦੇ ਵਿੱਚ ਬਹੁਤ ਸਾਰੇ ਜਿਹੜੇ ਸਿਟੀਜ਼ ਦੇ ਵਿੱਚ ਇਹਨਾਂ ਦੇ ਜਿਹੜੇ ਮਤੇ ਆ ਜਾਂ ਇਹਨਾਂ ਦੀਆਂ ਯਾਦਗਾਰਾਂ ਇਹਨਾਂ ਨੂੰ ਲੈ ਕੇ ਜਿਹੜੇ ਸਿੱਖਾਂ ਦੇ ਨਾਲ ਸੰਬੰਧਿਤ ਜਿਹੜੇ ਦਿਨ ਆ ਉਹ ਵੀ ਜਿਹੜੇ ਉਹ ਮਨਾਏ ਜਾਂਦੇ ਨੇ। ਨਾਰਵਿਚ ਕਨੈਟੀਕਟ ਦੀ ਇਸ ਲਾਇਬ੍ਰੇਰੀ ਦੇ ਵਿੱਚ ਜਿਹੜਾ ਆ ਇਹ ਉੱਥੇ ਜਿਹੜਾ ਆ ਉਹ ਲਾ ਦਿੱਤਾ ਗਿਆ, ਉਸ ਦੀ ਯਾਦ ਦੇ ਵਿੱਚ ਬੋਰਡ ਵੀ ਜਿਹੜਾ ਉਹ ਲੱਗਿਆ ਗਿਆ। ਪਰ ਕਹਿੰਦੇ ਆ ਵੀ ਹੁਣ ਜਿਹੜੀ ਭਾਰਤੀ ਸਟੇਟ ਦੀ ਦਖਲ ਜਿਹੜੀ ਆ ਉਸ ਤੋਂ ਬਾਅਦ ਦੇ ਵਿੱਚ ਦਖਲ ਤੋਂ ਬਾਅਦ 'ਚ ਉਹ ਜਿਹੜਾ ਉੱਥੇ ਰਿਮੈਂਬਰੈਂਸ ਅਤੇ ਔਨਰ ਦੀ ਜਿਹੜੀ ਉੱਥੇ ਪਲੇਕ ਲੱਗੀ ਹੋਈ ਸੀਗੀ ਲਾਇਬ੍ਰੇਰੀ ਦੇ ਵਿੱਚ, ਉਹਨਾਂ ਨੇ ਜਿਹੜਾ ਸਿੱਖ ਮੈਮੋਰੀਅਲ ਆ ਉੱਥੋਂ ਹਟਾ ਦਿੱਤਾ ਆ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਭਾਰਤੀ ਇਸ ਟਾਈਮ ਜਿਹੜੀ ਸਟੇਟ ਆ ਉਹ ਕੰਮ ਕਰ ਰਹੀ ਆ। ਤੁਸੀਂ ਜਿੱਥੇ ਵੀ ਜਿਹੜੇ ਸਿੱਖ ਆ ਆਪਣੇ ਆਪ ਨੂੰ
ਉਭਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਉੱਥੇ ਹਰ ਥਾਂ ਦੇ ਉੱਤੇ ਜਿਹੜੀ ਆ ਉਹਨਾਂ ਦੀ ਜਿਹੜੀ ਲੌਬੀ ਆ ਉਹ ਇੰਨੀ ਕੁ ਜ਼ਿਆਦਾ ਜਿਹੜੀ ਸਟਰੋਂਗ ਆ ਉਹ ਹੋ ਚੁੱਕੀ ਹੋਈ ਆ ਵੀ ਤੁਹਾਨੂੰ ਵੀ ਤੁਹਾਡੀਆਂ ਜਿਹੜੀਆਂ ਉੱਥੋਂ ਦੇ ਲੋਕਾਂ ਦੇ ਨਾਲ ਮਿਲ ਕੇ, ਉੱਥੋਂ ਦੇ ਲੀਡਰਾਂ ਨਾਲ ਮਿਲ ਕੇ ਉਹਨਾਂ ਨੂੰ ਸਮਝਾ ਕੇ ਇਹ ਸਾਰੀਆਂ ਚੀਜ਼ਾਂ ਦੱਸ ਕੇ ਵੀ ਜੋ ਕੁਝ ਤੁਹਾਡੇ ਨਾਲ ਹੋਇਆ ਉਹ ਚੀਜ਼ਾਂ ਲਵਾ ਕੇ ਵੀ ਉੱਥੋਂ ਹਟਵਾਉਣ ਦੇ ਵਿੱਚ ਉਹ ਕਾਮਯਾਬ ਹੋ ਰਹੇ ਸੀਗੇ। ਇਸ ਪਲੇਕ ਦੇ ਵਿੱਚ ਲਿਖਿਆ ਸੀਗਾ ਵੀ ਸਟੇਟ ਸਪਾਂਸਰਡ ਜੈਨੋਸਾਈਡਲ ਕੈਂਪੇਨ ਜਿਹੜਾ ਸਿੱਖਾਂ ਦੇ ਖਿਲਾਫ ਪੂਰੇ ਜਿਹੜੇ ਭਾਰਤ ਦੇ ਵਿੱਚ 1984 ਦੇ ਵਿੱਚ ਹੋਇਆ ਸੀਗਾ, ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਓਟਿਸ ਲਾਇਬ੍ਰੇਰੀ ਨਾਰਵਿਚ ਆ ਉਸ ਦੇ ਵਿੱਚ ਲੱਗਾ ਹੋਇਆ ਸੀਗਾ ਅਤੇ ਉਹ ਹੁਣ ਉੱਥੋਂ ਰਿਮੂਵ ਕਰ ਦਿੱਤੀ ਗਈ ਆ। ਪਿਛਲੇ ਮਹੀਨੇ ਜਿਹੜੀ ਇਸ ਦੇ ਉੱਥੋਂ ਲੱਥਣ ਦੀ ਕਹਿੰਦੇ ਖਬਰ ਲੱਥ ਗਈ ਸੀ, ਪਰ ਖਬਰ ਜਿਹੜੀ ਹੈ ਇਸ ਦੀ ਹੁਣ ਰੀਸੈਂਟਲੀ ਜਿਹੜੀ ਉਹ ਆਈ ਹੈਗੀ ਆ। ਹੁਣ ਉਹਨਾਂ ਦੇ ਜਿਹੜੇ ਬੋਰਡ ਆਫ ਟਰਸਟੀ ਦੇ ਪ੍ਰੈਜ਼ੀਡੈਂਟ ਉਹ ਕਹਿੰਦੇ ਆ ਵੀ ਸਾਡੀ ਜਿਹੜੀ ਲਾਇਬ੍ਰੇਰੀ ਆ ਉਹ ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਹੈਗੀ ਆ ਅਤੇ ਅਸੀਂ ਜਿਹੜੇ ਆਪਣੇ ਵਿਜ਼ਿਟਰ ਉੱਥੇ ਆਉਂਦੇ ਆ ਉਹਨਾਂ ਦੇ ਲਈ ਸੇਫ ਸੁਰੱਖਿਅਤ ਐਟਮੋਸਫੇਅਰ ਜਿਹੜਾ ਉਹ ਰੱਖਣਾ ਚਾਹੁੰਦੇ ਆ ਅਤੇ ਅਸੀਂ ਇਸ ਤਰੀਕੇ ਦੀ ਕਿਸੇ ਵੀ ਪੋਲੀਟੀਕਲ ਚੀਜ਼ ਤੋਂ ਜਿਹੜਾ ਉਹ ਪਰੇ ਹੋਣਾ ਚਾਹੁੰਦੇ। ਪਰ ਹੁਣ ਤੁਸੀਂ ਇਹ ਆਪ ਹੀ ਹਰਜੋਤ ਸਿੰਘ ਜੀ ਸਮਝ ਜਾਓ ਵੀ ਇਸ ਲੋਕ ਵੀ ਜਿਹੜੇ ਉਹ ਸਮਝਣ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਭਾਰਤੀ ਸਟੇਟ ਆਫ ਦਖਲਅੰਦਾਜ਼ੀਆਂ ਜਿਹੜੀਆਂ ਆ ਹਰ ਇੱਕ ਸਿੱਖਾਂ ਦੇ ਜਿਹੜੇ ਕਾਰਜਾਂ ਦੇ ਵਿੱਚ ਉਹ ਇੱਦਾਂ ਕਰ ਰਹੇ ਹੈਗੇ ਆ। ਸੋ ਬਹੁਤ ਮਾੜੀ ਗੱਲ ਹੈਗੀ ਆ। ਦੇਖੋ ਤੁਸੀਂ ਕਿੰਨੀਆਂ ਜ਼ਿਆਦਾ ਜਿਹੜੇ USA 'ਚ ਲਾਇਬ੍ਰੇਰੀਜ਼ ਹੈਗੀਆਂ ਆ, ਉਹਨਾਂ 'ਚ ਜਿਊਜ਼ ਦੇ ਉੱਤੇ ਜੋ ਕਤਲੇਆਮ ਹੋਇਆ ਸੀ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ, ਉਹਨਾਂ ਦੇ ਬਾਰੇ ਮਿਊਜ਼ੀਅਮ ਬਣੀਆਂ ਹੋਈਆਂ, ਅਤੇ ਸਿੱਖਾਂ ਬਾਰੇ ਕਾਹਤੇ ਨਹੀਂ ਹੋ ਸਕਦੀ। ਇੱਕ ਤਾਂ ਸਿੱਖਾਂ ਨੂੰ 35 ਸਾਲਾਂ ਦੇ ਵਿੱਚ ਇੰਨਾ ਜਿਹੜਾ ਜ਼ੁਲਮ ਹੋਇਆ ਸਿੱਖਾਂ ਦੇ ਉੱਤੇ, ਉਹਨੂੰ ਅੱਜ ਤੱਕ ਜਿਹੜਾ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੁਛ ਜਿਹੜਾ ਮਿਲਿਆ ਨਹੀਂ ਹੈਗਾ, ਉਹਨਾਂ ਦੇ ਹੱਕ ਦੀ ਕਦੇ ਇਨਸਾਫ ਨਹੀਂ ਮਿਲਿਆ, ਗੱਲ ਨਹੀਂ ਹੋਈ ਹੈਗੀ। ਹਿੰਦੁਸਤਾਨ ਦਾ ਜਿਹੜਾ ਹੋਮ ਮਿਨਿਸਟਰ ਆ ਰਾਜਨਾਥ, ਉਹ ਕਹਿੰਦਾ ਵੀ ਸਿੱਖਾਂ ਦਾ ਕਤਲੇਆਮ ਹੋਇਆ ਹੈਗਾ, ਅਤੇ ਅਮਰੀਕਾ ਦੇ ਵਿੱਚ ਕਾਹਤੇ ਨਹੀਂ ਅਸੀਂ ਕਹਿ ਸਕਦੇ ਵੀ ਸਿੱਖਾਂ ਦਾ ਕਤਲੇਆਮ ਹੋਇਆ। ਠੀਕ ਆ, ਸੋ ਇਹ 'ਚ ਸਾਡਾ ਵੀ ਬਹੁਤ ਵੱਡਾ ਕਸੂਰ ਹੈ, ਕਿਉਂਕਿ ਆਪਾਂ ਛੋਟੀਆਂ ਲੜਾਈਆਂ ਲਈ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਲਈ ਗੁਰਦੁਆਰਿਆਂ 'ਚ ਲੜਦੇ ਰਹਿੰਦੇ ਆ। ਆਪਾਂ ਦੇਖਦੇ ਜਿੱਥੇ ਕਿਤੇ ਇਲੈਕਸ਼ਨ ਹੁੰਦੀ ਆ ਇੰਨਾ ਜ਼ੋਰ ਲੱਗਿਆ ਹੁੰਦਾ, ਇੰਨਾ ਮੇਰੇ ਖਿਆਲ ਨਾਲ ਕੈਨੇਡਾ ਦੀ ਇਲੈਕਸ਼ਨ 'ਚ ਨਹੀਂ ਲੱਗਿਆ ਜਿੰਨਾ ਗੁਰਦੁਆਰੇ ਦੀ ਇਲੈਕਸ਼ਨ 'ਚ ਲੱਗਿਆ ਹੁੰਦਾ ਹੈਗਾ। ਸਭ ਤੋਂ ਜਿਹੜਾ ਮੈਂ ਕਹਿ ਸਕਦਾ ਆ ਵੀ ਨਿਕੰਮਾ ਕੰਮ ਜਿਹੜਾ ਅਮਰੀਕਾ ਵਾਸਤੇ ਸਿੱਖਾਂ ਦਾ ਆ, ਇਹਨਾਂ ਨੇ ਇਸ ਇਸ਼ੂ ਨੂੰ ਕਿਤੇ ਚੱਕਿਆ ਹੀ ਨਹੀਂ। ਇਸ ਇਸ਼ੂ ਨੂੰ ਜਰਮਨ ਦੇ ਸਿੱਖਾਂ ਨੇ ਸਭ ਤੋਂ ਪਹਿਲਾਂ ਚੱਕਿਆ ਵੀ ਕਿਸ ਤਰ੍ਹਾਂ ਇੰਡੀਆ ਗੌਰਮੈਂਟ ਜਿਹੜੀ ਆ ਗੁਰੂ ਘਰਾਂ ਦੇ ਵਿੱਚ ਇਨਵੋਲਵ ਹੋ ਰਹੀ ਹੈਗੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਅਰੈਸਟ ਵੀ ਕਰਾਏ, ਜਿਹੜੇ ਤੁਹਾਡੇ ਵਰਗੇ ਸੀ, ਜਿਹਨੇ ਕਿਰਪਾਨ ਵੀ ਉੱਪਰ ਦੀ ਪਾਈ ਹੋ ਸੀ, ਦਾੜਾ ਵੀ ਛੱਡਿਆ ਸੀ ਅਤੇ ਦਸਤਾਰ ਵੀ ਸਜਾਈ ਹੋਈ ਸੀ। ਪਰ ਅਮਰੀਕਾ ਦੇ ਸਿੱਖਾਂ ਨੂੰ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇੰਨਾ ਜ਼ਿਆਦਾ ਜਿਹੜਾ ਉਹ ਦੇਖੋ ਇੰਟਰਫੀਰੈਂਸ ਇੰਡੀਅਨ ਗਵਰਨਮੈਂਟ US ਦੇ ਜਿਹੜੇ ਸਿਟੀਜ਼ਨ ਆ ਉਹਨਾਂ ਦੇ ਅਗੇਂਸਟ ਕਰ ਰਹੀ ਹੈਗੀ ਆ। ਸੋ ਇਹ ਸਾਨੂੰ ਇਕੱਠਾ ਹੋਣਾ ਪੈਣਾ ਆ। ਇੱਕ ਹੋਰ ਜਿਹੜਾ ਆਪਾਂ ਇਹ ਵੀ ਗੱਲ ਕਰਨੀ ਆ ਰਾਜਕਨਵੀਰ ਸਿੰਘ ਜੀ, ਵੀ ਬੇਕਰਸਫੀਲਡ ਦੇ ਵਿੱਚ ਜਸਵੰਤ ਸਿੰਘ ਖਾਲੜਾ ਪਾਰਕ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈਗੀ ਆ। ਉਹ ਪਿਛਲੀ ਵਾਰੀ ਇੱਕ ਪਾਰਕ ਦਾ ਨਾਮ ਉਹਨੇ ਰੱਖਣਾ ਸੀ, ਪਰ ਉਹ ਰੱਖ ਨਹੀਂ ਹੋਇਆ। ਹੁਣ ਇੱਕ ਨਵਾਂ ਪਾਰਕ ਬਣ ਜਾ ਰਿਹਾ, ਉਹਦੇ ਲਈ ਕਾਫੀ ਕੋਸ਼ਿਸ਼ ਕਰ ਰਹੇ ਹੈਗੇ ਆਪਣੇ ਜਿਹੜੇ ਨੌਜਵਾਨ ਬੱਚੇ ਆ। ਉੱਥੇ ਵੀ ਇਹ ਪਤਾ ਲੱਗਿਆ ਵੀ ਜਿਹੜੇ ਬਹੁਤ ਸਾਰੇ ਸਿੱਖ ਹੈਗੇ ਆ ਤੁਹਾਡੇ ਵਰਗੇ ਹੀ ਆ, ਜਿਹੜੇ ਉਹ ਐਨ ਕੁੜਤੇ ਪਜਾਮੇ ਪਾ ਕੇ ਗਾਤਰੇ ਵੀ ਉੱਪਰੋਂ ਪਾਏ ਹੋ ਆ, ਅਤੇ ਉਹ ਲੋਕਲ ਜਿਹੜੀ ਉੱਥੇ ਦੀ ਸਰਕਾਰ ਆ ਅੰਦਰੋਂ ਉਹ ਚਾਹੁੰਦੇ ਨਹੀਂ ਹੈਗੇ ਵੀ ਇਹ ਜਿਹੜਾ ਪਾਰਕ ਆ ਉਹਦਾ ਨਾਂ ਜਸਵੰਤ ਸਿੰਘ ਖਾਲੜਾ ਪਾਰਕ ਨਾ ਰੱਖਿਆ ਜਾਵੇ। ਕੋਈ ਵੱਖ-ਵੱਖ ਊਂ ਰੱਖੀ ਜਾਂਦੇ, ਕਹਿੰਦੇ ਜੀ ਇਹਦਾ ਕੋਈ ਸਿੰਘ ਪਾਰਕ ਰੱਖ ਦਿਓ, ਆਹ ਰੱਖ ਦਿਓ। ਸੋ ਉਹਦੇ ਬਾਰੇ ਆਪਾਂ ਜ਼ਰੂਰ ਲੋਕਾਂ ਨੂੰ ਐਕਸਪੋਜ਼ ਵੀ ਕਰਾਂਗੇ ਆਉਣ ਵਾਲੇ ਦਿਨਾਂ 'ਚ। ਜ਼ਰੂਰ ਪੰਜਾਬੀ ਰੇਡੀਓ USA ਨੂੰ ਸੁਣਦੇ ਰਹੋ। ਪਰ ਇਸ ਇਸ਼ੂ ਦੇ ਉੱਤੇ ਖਾਸ ਕਰਕੇ ਜਿਹੜਾ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ, ਹੁਣ ਨਵੰਬਰ 2 ਵੀ ਆ ਰਹੀ ਹੈਗੀ ਆ, ਅਤੇ ਇੱਕ US ਦੀ ਮਿਊਜ਼ੀਅਮ ਵਿੱਚੋਂ ਇਹਨਾਂ ਨੂੰ ਉਠਾਉਣਾ, ਅਤੇ ਸਿੱਖਾਂ ਵੱਲੋਂ ਜਿਹੜੇ US ਦੇ ਸਿਟੀਜ਼ਨ ਆ ਉਹਨਾਂ ਨੇ ਮਿਊਜ਼ੀਅਮ ਲਾਇਬ੍ਰੇਰੀ ਦੇ ਵਿੱਚ ਲਾਇਆ ਸੀ, ਇਹ ਬਹੁਤ ਮਾੜੀ ਗੱਲ ਆ। ਦੇਖੋ ਹਰਜੋਤ ਸਿੰਘ ਜੀ, ਉਦੋਂ ਜਿਹੜਾ ਲਾਇਆ ਗਿਆ ਸੀ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਸੀਗਾ ਵੀ ਕੀ ਚੀਜ਼ ਜਿਹੜੀ ਉਹ ਹੈਗੀ ਆ। ਜਿਹੜੇ ਸਿੱਖ ਅਵੇਅਰਨੈਸ ਮੰਥ ਵੀ ਜਿਹੜਾ ਆ ਦੇਖੋ ਉਹ ਮਨਾਇਆ ਜਾਂਦਾ ਆ। ਜਿਹੜੀ ਉੱਥੇ ਦੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਜਿਹੜੀ ਆ ਉਹਨਾਂ ਦੇ ਜਿਹੜੇ ਬੰਦਿਆਂ ਦੇ ਨਾਲ ਮਿਲ ਜੁਲ ਕੇ ਉੱਥੋਂ ਦੀ ਜਿਹੜੀ ਲਾਇਬ੍ਰੇਰੀ ਦੇ ਵਿੱਚ ਲਵਾਇਆ। ਸਵਰਨਜੀਤ ਸਿੰਘ ਖਾਲਸਾ ਅਤੇ ਹੋਰ ਜਿਹੜੇ ਕਈ ਉਹਨਾਂ ਦੇ ਨਾਲ ਸੀਗੇ, ਕਹਿੰਦੇ ਵੀ ਉਹ ਸਾਰੀਆਂ ਚੀਜ਼ਾਂ ਬਾਅਦ 'ਚ ਉਹਨਾਂ ਨੂੰ ਉਸ ਲਾਇਬ੍ਰੇਰੀ ਦੇ ਦੁਆਰਾ ਜਿਹੜੀਆਂ ਉਹ ਮੋੜ ਦਿੱਤੀਆਂ ਗਈਆਂ ਆ। ਅਤੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਦੱਸਿਆ ਸੀਗਾ ਵੀ ਆਹ ਸਾਰਾ ਕੁਛ ਇਸ ਦੇ ਵਿੱਚ ਉਹ ਹੋਇਆ ਆ। ਇੱਕ ਹਿਸਟੋਰਿਕ ਜਿਹੜੀ ਇਹ ਚੀਜ਼ ਆ ਲਾਇਬ੍ਰੇਰੀ ਦੇ ਵਿੱਚ, ਸਾਰੀਆਂ ਚੀਜ਼ਾਂ ਇਹ ਹੁੰਦੀਆਂ ਹੀ ਆ। ਮੈਮੋਰੀਅਲ ਵੀ ਤੁਸੀਂ ਖੁਦ ਉਦੋਂ ਮੰਨ ਕੇ ਜਿਹੜਾ ਲਾਇਆ, ਅਤੇ ਹੁਣ ਕਿਉਂਕਿ ਇੱਕ ਸਟੇਟ, ਇੱਕ ਪੂਰੀ ਕੰਟਰੀ ਆ ਤੁਹਾਡੇ ਉੱਤੇ ਹੁਣ ਦਬਾਅ ਪਾ ਰਹੀ ਆ, ਤੁਸੀਂ ਉਸੇ ਦਬਾਅ ਦੇ ਹੇਠ ਆ ਕੇ
ਇਹ ਸਾਡੇ ਨਾਲ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਧੱਕਾ ਕਰ ਰਹੇ ਆ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਇੱਕ ਪ੍ਰੋਬਲਮ ਜਿਹੜੀ ਉਹ ਹੈਗੀ ਆ। ਸਿੱਖਾਂ ਨੂੰ ਇਹ ਹੁਣ ਸੁਚੇਤ ਹੋਣ ਦੀ ਲੋੜ ਆ। ਜੇ ਤਾਂ ਤੁਸੀਂ ਆਪਸ ਦੇ ਵਿੱਚ ਲੜਦੇ ਰਹੇ, ਇਹਨਾਂ ਦਾ ਕੰਮ ਸੌਖਾ ਹੀ ਸੌਖਾ ਆ। ਤੁਹਾਡੀਆਂ ਜਿੰਨੀਆਂ ਵੀ ਇਹ ਰੈਜ਼ੋਲੂਸ਼ਨ ਕਿਤੇ ਪਾਸ ਹੋਏ, ਉਹਨਾਂ ਨੇ ਹੌਲੀ ਹੌਲੀ ਸਾਰੇ ਵਾਪਸ ਜਿਹੜੇ ਆ ਉਹ ਕਰਵਾ ਦੇਣੇ ਆ। ਫਿਰ ਹੱਥ ਦੇ ਉੱਤੇ ਹੱਥ ਧਰ ਕੇ ਜਿਹੜੇ ਉਹ ਬੈਠੇ ਰਹੋ। ਫਿਰ ਚਾਹੇ ਫੇਸਬੁੱਕ ਦੇ ਉੱਤੇ ਰੌਲਾ ਪਾ ਲਿਓ, ਕਿਤੇ ਹੋਰ ਰੌਲਾ ਪਾ ਲਿਓ, ਤੁਹਾਡੀ ਕਿਸੇ ਨੇ ਵੀ ਜਿਹੜੀ ਉਹ ਸੁਣਨੀ ਨਹੀਂ ਜੀ। ਦੇਖੋ ਰਾਜਕਨਵੀਰ ਸਿੰਘ ਜੀ, ਭਈ ਇਹ ਜਿੰਨੀਆਂ ਵੀ ਮਿਊਜ਼ੀਅਮ ਦੇ ਲਈ ਜਿੰਨਾ ਵੀ ਜਿਹੜਾ ਲਾਏ ਗਏ ਸੀ ਪੋਸਟਰ ਜਾਂ ਜੋ ਵੀ ਜਿਹਦੇ ਬਾਰੇ ਇਨਫੋਰਮੇਸ਼ਨ ਸੀ, ਉਹ ਉੱਥੇ ਦੇ ਲੋਕਲ ਸਿੱਖ ਜਿਹੜੇ ਹੈਗੇ ਆ, ਸਵਰਨਜੀਤ ਸਿੰਘ ਖਾਲਸਾ, ਉਹਨਾਂ ਨੇ ਆਪਣੇ ਕੋਲੋਂ ਡੋਨੇਟ ਕੀਤਾ ਸੀ ਮਨੀ। ਸਿਰਫ ਲੋਕੇਸ਼ਨ ਜਿਹੜੀ ਸੀ ਉਹ ਲਾਇਬ੍ਰੇਰੀ ਦੀ ਸੀ। ਜੀ ਜੀ। ਅਤੇ ਇਸ ਦੇ ਉੱਤੇ ਜ਼ਰੂਰ ਗੌਰ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ। ਅਤੇ ਜਿੰਨੇ ਵੀ ਵੱਖ-ਵੱਖ ਇੱਥੇ ਦੇ ਆਪਣੇ ਲੀਡਰਸ ਆਪਣੇ ਆਪ ਨੂੰ ਜਿਹੜੇ ਅਖਵਾਉਂਦੇ ਨੇ ਸਿੱਖ ਕੌਮ ਦੇ, ਉਹਨਾਂ ਨੂੰ ਭਾਈ ਆਪਸ ਦੇ ਵਿੱਚ ਮਿਲ ਜੁਲ ਕੇ ਆਮ ਸਿੱਖਾਂ ਦੀ ਰਾਏ ਦੇ ਨਾਲ ਚੱਲ ਕੇ ਦੇਖਣਾ ਚਾਹੀਦਾ ਵੀ ਤੁਸੀਂ ਗਾਂਹ ਦੇ ਵਿੱਚ ਕੀ ਕੁਛ ਕਰਨਾ ਚਾਹੁੰਦੇ ਹੋ। ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ। ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨ ਦੀ